ਬਾਕੀ ਮੈਂ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਆਇਆ ਇੱਥੋਂ ਤੱਕ। ਮੇਰੇ ਪਹਿਲੇ ਗਾਣੇ ਸੁਣ ਲਓ ਜਿੰਨੇ ਵੀ ਨੇ। ਹਾਂਜੀ ਹੁਣ ਕੋਈ ਸਾਨੂੰ ਸਟਾਰ ਬਣ ਕੇ ਵਹਾਵੇ, ਸਾਡੇ ਵਿੱਚ ਵੀ ਬਵੇ ਤੇ ਸਾਨੂੰ ਸਟਾਰ ਬਣ ਕੇ ਵਹਾਵੇ ਤੇ ਠੀਕ ਹੋ, ਜਿੱਥੇ ਮਰਜ਼ੀ ਰਹੇ, ਸਾਨੂੰ ਨਹੀਂ ਹੈ। ਯਾਨੀ ਆਦੇ ਪਿੰਡ ਆ ਨਾ, ਹਾਂਜੀ ਤੇ ਮੇਰਾ ਹੱਥ ਥੱਲੇ ਨਹੀਂ ਹੁੰਦਾ। ਮੈਂ ਪੱਕੀ ਸੜਕ ਤੇ ਆਦੇ ਖੇਤ ਜਾ ਰਿਹਾ ਨਾ, ਹਾਂਜੀ ਤੇ ਮੇਰਾ ਹੱਥ ਥੱਲੇ ਨਹੀਂ ਹੁੰਦਾ। ਯਾਨੀ ਜੇ ਸਾਨੂੰ ਕਿਸੇ ਨੇ ਟਾਈਮ ਦਿੱਤਾ, ਤੁਸੀਂ ਸ਼ਾਮ ਨੂੰ ਕਾਲ ਕਰਿਆ ਜੇ 5 ਵਜੇ, ਤੇ ਅਸੀਂ ਸ਼ਾਮ ਨੂੰ 5 ਵਜੇ ਉਹਨੂੰ ਕਾਲ ਕੀਤੀ ਕਿ ਬਾਈ ਅਸੀਂ ਗਾਣਾ ਕਰਨਾ। ਉੱਥੇ ਲਾਈਵ ਤੇ ਬੈਠੇ ਕੀ ਕਰਦੇ ਮੰਗਦੇ ਨੇ, ਹੈਂ? ਮੰਗਦੇ ਲਾਈਵ। ਬਸ ਆਪਣੇ ਤੋਂ ਕੰਮ ਨਹੀਂ ਹੋ ਸਕਦਾ। ਸਾਰਿਆਂ ਨੂੰ ਪਤਾ ਹੀ ਮੈਂ ਬਾਹਰ ਗਿਆ ਹੋਇਆ, ਲੋਕ ਮੇਰਾ ਘਰ ਵੇਖਣ ਆਉਂਦੇ। ਅੱਜ ਤੁਸੀਂ ਵੇਖ ਰਹੇ ਹੋ ਲਹਿੰਦਾ ਪੰਜਾਬ ਪੋਡਕਾਸਟ। ਅੱਜ ਸਾਡੇ ਕੋਲ ਸਾਡੇ ਪੰਜਾਬ ਦੇ ਮਸ਼ਹੂਰ ਸਿੰਗਰ, ਮਸ਼ਹੂਰ ਗਾਇਕ, ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ, ਆਪਣੀ ਆਵਾਜ਼ ਦੇ ਨਾਲ ਆਪਣੀ ਮਾਂ ਬੋਲੀ ਜ਼ੁਬਾਨ ਪੰਜਾਬੀ ਨੂੰ ਦੁਨੀਆ ਅੱਗੇ ਲੈ ਕੇ ਆਏ। ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਅਸਲਾਮ ਭਾਜੀ, ਕੀ ਹਾਲ ਚਾਲ? ਅਲਹਮਦੁਲਿਲਾ, ਸ਼ੁਕਰ ਅੱਲਾ, ਤੁਸੀਂ ਸੁਣਾਓ? ਅਲਹਮਦੁਲਿਲਾ ਠੀਕ ਠਾਕ। ਭਾਜੀ ਪਹਿਲੇ ਤਾਂ ਆਪਣਾ ਪੂਰਾ ਨਾਮ, ਆਪਾਂ ਕਿਹੜੇ ਸ਼ਹਿਰ ਤੋਂ? ਮੇਰਾ ਨਾਮ ਉੱਦਾਂ ਦਾ ਸਾਰਿਆਂ ਨੂੰ ਪਤਾ, ਇਫੀ ਜੱਟ ਭਾਈਕੋਟ ਵਾਲਾ। ਹਾਂਜੀ ਸਹੀ। ਬਾਕੀ ਉੱਦਾਂ ਨਾਮ ਆਪਣਾ ਹੈਗਾ ਇਫਤਖਾਰ। ਅੱਛਾ। ਪਿੰਡ ਮੇਰਾ ਭਾਈਕੋਟ ਆ, ਸਹੀ। ਉਹਨੂੰ ਮੈਂ ਉਹਦੇ ਨਾਂ ਦੇ ਨਾਲ ਰੱਖਿਆ, ਇਫੀ ਜੱਟ ਭਾਈਕੋਟ ਵਾਲਾ। ਹਾਂਜੀ ਸਹੀ ਹੈ। ਉਸ ਤੋਂ ਬਾਅਦ ਸ਼ਹਿਰ ਮੇਰਾ ਪੱਤੋਗੀ, ਜ਼ਿਲ੍ਹਾ ਮੇਰਾ ਕਸੂਰ ਆ। ਅੱਛਾ। ਹਾਂਜੀ। ਤੇ ਭਾਜੀ ਨਾਮ ਕਿਉਂ ਚੇਂਜ ਕੀਤਾ? ਨਾਮ ਬਸ ਉਹ ਯਾਨੀ ਕਿ ਜਦੋਂ ਇਹ ਗਾਣੇ ਲਿਖਣੇ ਸਟਾਰਟ ਕੀਤੇ, ਹਾਂਜੀ ਤੇ ਉਹ ਇਫਤਖਾਰ ਯਾਨੀ ਕਿ ਉਹ ਪੂਰਾ ਯਾਨੀ ਕਿ ਨਹੀਂ ਸੀ ਵਿੱਚ ਆ ਰਿਹਾ ਹਨਾ। ਸਹੀ। ਯਾਨੀ ਗਾਣਿਆਂ ਦੇ ਵਿੱਚ ਯਾਨੀ ਕਿ ਯਾਨੀ ਆਪਾਂ ਯਾਨੀ ਈਜ਼ੀਲੀ ਨਹੀਂ ਸੀ ਬੋਲ ਸਕਦੇ। ਹਾਂਜੀ। ਤੇ ਉਹ ਇਸ ਕਰਕੇ ਫਿਰ ਉਹ ਨਾਮ ਇਫੀ ਜੱਟ ਯਾਨੀ ਕਿ ਯਾਨੀ ਉਹਨੂੰ ਕਰ ਲਿਆ ਸ਼ਾਰਟ, ਇਫੀ ਜੱਟ, ਤੇ ਉਹਨੂੰ ਬਹੁਤ ਪਿਆਰ ਮਿਲਿਆ ਇਫੀ ਜੱਟ। ਬੇਸ਼ੱਕ, ਨੋ ਡਾਊਟ ਜੀ। ਹਾਂਜੀ। ਤੇ ਭਾਜੀ ਆਪਣਾ 뮤직 ਦਾ ਸਫ਼ਰ ਕਿੱਥੋਂ ਸਟਾਰਟ ਹੋਇਆ? ਮਿਊਜ਼ਿਕ ਦਾ ਸਫ਼ਰ ਜੇ ਤਾਂ ਉੱਦਾਂ ਗੱਲ ਕਰੀਏ ਕਿ ਮੈਂ ਸ਼ੌਕ ਦੇ ਤੌਰ ਤੇ ਜਾਂ ਜੋ ਵੀ ਯਾਨੀ ਕਿ ਇੰਡੀਆ ਨੂੰ ਸੁਣਦੇ ਹੀ ਆਪਾਂ ਤੇ ਗਾਉਂਦੇ ਸੀ ਆਪਾਂ। ਹਾਂਜੀ। ਸਹੀ ਹੈ। ਬਾਕੀ ਯਾਨੀ ਕਿ 2020 ਦੇ ਵਿੱਚ ਯਾਨੀ ਕਿ ਮੈਨੂੰ ਥੋੜਾ ਜਿਹਾ ਸ਼ੌਕ ਉੱਠਿਆ ਕਿ ਯਾਰ ਕੁਛ ਇਦਾਂ ਦਾ ਕਰੀਏ ਅਸੀਂ ਵੀ ਕਰੀਏ। ਹਾਂਜੀ। ਤੇ ਉਹ ਫਿਰ ਮੈਂ 2020 ਦੇ ਵਿੱਚ ਇਹ ਲਿਖਣਾ ਸਟਾਰਟ ਕੀਤਾ। ਤੇ ਜਦੋਂ ਲਿਖਣਾ ਸਟਾਰਟ ਕੀਤਾ ਤੇ ਮੈਂ ਉਦੋਂ ਸਾਊਦੀਆ ਸੀ। ਅੱਛਾ। ਹਾਂਜੀ, ਸਾਊਦੀਆ ਸੀ। ਤੇ ਭਾਜੀ ਆਪਾਂ ਨੂੰ ਕਿਹੜੀ ਚੀਜ਼ ਨੇ ਕਿਹਾ ਕਿ ਯਾਰ ਮੈਂ ਵੀ ਇਹ ਕੰਮ ਕਰਨਾ? ਤੁਹਾਨੂੰ ਤੁਸੀਂ ਕਿਹੜੀ ਚੀਜ਼ ਤੋਂ ਇਨਸਪਾਇਰ ਹੋਏ ਸੀ? ਅੱਛਾ। ਉਹ ਨਾ ਆਪਣਾ ਯਾਨੀ ਉੱਥੇ ਚੜ੍ਹਦੇ ਪੰਜਾਬ ਦੇ ਵਿੱਚ ਮੁੰਡਾ ਹੈਗਾ ਕੋਰਾਲਾ ਮਾਨ। ਭਾਜੀ ਤੁਹਾਡੀ ਸ਼ਕਲ ਵੀ ਉਹਨਾਂ ਨਾਲ ਮਿਲਦੀ ਹੈ। ਸਹੀ। ਹਾਂਜੀ। ਉਹਦਾ ਇੱਕ ਗਾਣਾ ਆਇਆ ਸੀ, ਇਹ ਡਿਸਮਿਸ। ਹਾਂਜੀ। ਉਂਗਲੀ ਉੱਤੇ ਦਾਗ ਥਾਲੜੇ ਸਾਡੇ ਚੱਲੇ ਦਾ। ਹਾਂਜੀ, ਸੁਣਿਆ ਹੋਇਆ। ਉਹ ਗਾਣਾ ਆਇਆ ਸੀ, ਯਾਨੀ ਕਿ ਉਹ ਜਦੋਂ ਗਾਣਾ ਆਇਆ ਨਾ, ਤੇ ਉਹ ਗਾਣਾ ਮੈਂ ਸੁਣਿਆ ਤੇ ਉਹ ਮੈਨੂੰ ਉਹਦਾ ਇੱਕ ਬੋਲ ਬੜਾ ਵਧੀਆ ਯਾਨੀ ਕਿ ਲੱਗਿਆ ਕਿ ਰਹਿੰਦੀ ਸਾਡੇ ਨਾਲ ਤਾਂ ਗੱਲਾਂ ਹੋਰ ਹੋਣੀਆਂ ਸੀ। ਅੱਛਾ। ਸਹੀ। ਉਹ ਬਸ ਫਿਰ ਮੈਂ ਕਿਹਾ ਕੁਛ ਇਦਾਂ ਦਾ ਕਰੀਏ ਕਿ ਜਿਹੜੇ ਸਾਡੇ ਕੋਲੋਂ ਯਾਨੀ ਇਨਸਾਨ ਸਾਡੀ ਲਾਈਫ ਦੇ ਵਿੱਚੋਂ ਦੂਰ ਹੋਏ ਨੇ ਨਾ, ਹਾਂਜੀ, ਉਹਨਾਂ ਨੂੰ ਇਸ ਚੀਜ਼ ਦਾ ਪਛਤਾਵਾ ਹੋਵੇ ਹੈ ਕਿ ਅਸੀਂ ਦੂਰ ਹੋਏ ਹਾਂ। ਤੇ ਉਹ ਇਸ ਕਰਕੇ ਯਾਨੀ ਹੋਰ ਵੀ ਹੈ ਕਾਫੀ ਗੱਲਾਂ ਬਾਤਾਂ, ਯਾਨੀ ਕਿ ਇੱਕ ਤਾਂ ਸ਼ੌਕ ਸੀ, ਬਾਕੀ ਮੈਂ ਤੁਹਾਨੂੰ ਵੈਸੇ ਦੱਸਿਆ ਕਿ ਮੈਨੂੰ ਲੱਗਿਆ ਕਿ ਮੈਨੂੰ ਇਹ ਲਾਈਨ ਜੁਆਇਨ ਕਰ ਲੈਣੀ ਚਾਹੀਦੀ। ਤੇ ਫਿਰ ਉਦੋਂ ਮੈਂ ਯਾਨੀ ਕੀਤਾ, ਕਿਉਂਕਿ ਮੈਂ ਗਾਉਂਦਾ ਰਹਿੰਦਾ ਸੀ ਅਕਸਰ। ਮੇਰੇ ਨਾਲ ਦੇ ਮੁੰਡੇ ਸੀ ਉੱਥੇ ਬਾਹਰ ਜਿਹੜੇ ਸੀ, ਤੇ ਉਹ ਜਦੋਂ ਵੀ ਅਸੀਂ ਯਾਨੀ ਕਿ ਜਾਣਾ ਕੰਮ ਸ਼ਾਮ ਤੇ ਉਦੋਂ ਮੈਂ ਗਾਣੇ ਗੂਣੇ ਗਾਉਂਦਾ ਰਹਿੰਦਾ ਸੀ। ਸਹੀ ਹੋ ਗਿਆ। ਤੇ ਫਿਰ ਉਦੋਂ ਲਿਖਣਾ ਸਟਾਰਟ। ਤੇ ਭਾਜੀ ਆਪਾਂ ਨੂੰ ਪੰਜਾਬੀ 뮤직, ਜਦੋਂ ਤੁਸੀਂ ਪੰਜਾਬੀ 뮤직 ਇੰਡਸਟਰੀ 'ਚ ਆਏ ਆ, ਤੇ ਤੁਹਾਨੂੰ ਕਿਹੜੀ ਚੀਜ਼ ਦਾ ਸਾਹਮਣਾ ਕਰਨਾ ਪਿਆ ਕਿ ਆ ਚੀਜ਼ਾਂ ਬਹੁਤ ਮੁਸ਼ਕਲ ਨੇ? ਅੱਛਾ, ਪਹਿਲੀ ਗੱਲ ਤਾਂ ਇਹ ਆ ਕਿ ਜੇ ਹੁਣ ਮੈਂ ਉਵੇਂ ਹੀ ਦੱਸਾਂ ਜਿਵੇਂ ਹੋਇਆ, ਤੇ ਕਈ ਬੰਦਿਆਂ ਨੇ ਕਹਿਣਾ ਕਿ ਇਹ ਹਰ ਸਿੰਗਰ ਯਾਨੀ ਕਿ ਉਹ ਆਣ ਕੇ ਆਪਦੀ ਫਿਲਮ ਚਲਾ ਦਿੰਦਾ ਕਿ ਮੈਂ ਇੰਜ ਕੀਤਾ ਤੇ ਇੰਜ ਕੀਤਾ। ਮੈਂ ਬੜਾ ਕੋਈ ਫੇਸ ਕੀਤਾ। ਬਾਕੀ ਇਹ ਰੀਅਲ ਗੱਲ ਆ। ਜਦੋਂ ਮੈਂ 2021 ਦੇ ਵਿੱਚ ਸਟਾਰਟ ਕੀਤਾ, ਚਲੋ ਅਸੀਂ ਉੱਧਰ ਰਹਿੰਦੇ ਸੀ, ਮੈਨੂੰ ਇਸ ਚੀਜ਼ ਬਾਰੇ ਨਹੀਂ ਸੀ ਨੌਲੇਜ ਹੈਗੀ ਕਿ ਸਾਡੇ ਪਾਕਿਸਤਾਨ ਦੇ ਵਿੱਚ ਵੀ ਕੋਈ ਯਾਨੀ ਕਿ ਪੰਜਾਬੀ ਗਾਣਿਆਂ ਦਾ ਮਿਊਜ਼ਿਕ ਇੱਦਾਂ ਦਾ ਕਰ ਲੈਂਦਾ ਜਾਂ ਨਿਜ਼ਾਮ ਹੈ। ਚੜ੍ਹਦਾ ਪੰਜਾਬ ਗਾਣਾ ਆਇਆ ਸੀ। ਹਾਂਜੀ। ਚੜ੍ਹਦਾ ਪੰਜਾਬ ਗਾਣਾ ਆਇਆ ਸੀ ਇੱਕ, ਉਹਨਾਂ ਦੇ ਵਿੱਚ ਆਪਣੇ ਤਿੰਨਾਂ ਚੋਂ ਮੁੰਡਿਆਂ ਨੇ ਗਾਣਾ ਗਾਇਆ ਸੀ। ਅਜਾਜ਼ ਘੁੱਗ ਹੋ ਗਿਆ, ਇਹ ਦੂਸਰਾ ਮਨਸੂਰ ਹੋ ਗਿਆ, ਯਾਨੀ ਹਾਂਜੀ। ਉਹਨਾਂ ਦਾ ਮੈਂ ਗਾਣਾ ਸੁਣਿਆ ਨਾ, ਜਦੋਂ ਮੈਂ ਕਿਹਾ ਤਾਂ ਬੰਦੇ ਪਾਕਿਸਤਾਨ ਦੇ ਆ, ਮੈਂ ਬਾਹਰ ਸੀ, ਮੈਂ ਕਿਹਾ ਯਾਰ ਏਦਾਂ ਦਾ ਮਿਊਜ਼ਿਕ ਹੈ ਸਾਡੇ। ਤੇ ਫਿਰ ਜਦੋਂ ਮੈਂ ਆਇਆ ਉੱਥੋਂ, ਛੁੱਟੀ ਆਇਆ ਮੈਂ ਯਾਨੀ 1 ਮੰਥ ਦੀ, ਤੇ ਮੈਂ ਆਣ ਕੇ ਯਾਨੀ ਰਾਬਤਾ ਕੀਤਾ। ਉਹ ਰਾਬਤੇ ਵਿੱਚ ਮੈਨੂੰ ਬਹੁਤ ਸਾਰਾ ਹੋਇਆ ਕਿ ਯਾਨੀ ਕਿ ਇੱਕ ਯਾਨੀ ਅੱਜ ਵੀ ਹਜੇ ਜਿਵੇਂ ਸਾਨੂੰ ਬੰਦੇ ਫੋਨ ਕਰਦੇ ਆ ਜਿਹੜੇ ਕੋਈ ਨਵੇਂ ਮੁੰਡੇ ਉੱਠੇ ਆ, ਸਹੀ ਹੈ, ਉਹ ਯਾਨੀ ਸਾਨੂੰ ਯਾਨੀ ਪੁੱਛਦੇ ਬਾਈ ਅਸੀਂ ਗਾਣਾ ਕਰਨਾ ਕਿੱਥੋਂ, ਜੋ ਨਿਜ਼ਾਮ ਸੀ ਸਾਰਾ। ਬਾਕੀ ਅੱਜ ਈਜ਼ੀ ਹੋ ਗਿਆ, ਉਦੋਂ ਅੱਜ ਤੋਂ 4-5 ਸਾਲ ਪਹਿਲਾਂ ਇਹ ਕੰਮ ਔਖਾ ਸੀ।
ਉਦੋਂ ਮੈਂ ਰਾਬਤਾ ਕੀਤਾ ਮੁੰਡਿਆਂ ਨਾਲ ਜਾਂ ਜੋ ਵੀ ਸਾਰੀ ਗੱਲਬਾਤ ਸੀ, ਤੇ ਉਦੋਂ ਚੀਜ਼ਾਂ ਯਾਨੀ ਆਈਆਂ ਵਿੱਚ ਜੋ ਅਸੀਂ ਫੇਸ ਕੀਤੀਆਂ। ਹਾਂਜੀ ਯਾਨੀ ਜੇ ਸਾਨੂੰ ਕਿਸੇ ਨੇ ਟਾਈਮ ਦਿੱਤਾ, ਤੁਸੀਂ ਸ਼ਾਮ ਨੂੰ ਕਾਲ ਕਰਿਆ ਜੇ 5 ਵਜੇ, ਤਾਂ ਅਸੀਂ ਸ਼ਾਮ ਨੂੰ 5 ਵਜੇ ਉਹਨੂੰ ਕਾਲ ਕੀਤੀ ਕਿ ਬਾਈ ਅਸੀਂ ਗਾਣਾ ਕਰਨਾ। ਸਹੀ ਹੈ। ਉਹਨੇ ਕਹਾ ਸੁਬਾਹ ਕਰਿਆ ਜੇ ਸਾਡਾ ਸ਼ੂਟ ਚੱਲ ਰਿਹਾ, ਸਾਡਾ ਇਹ ਉਹ, ਸੁਬਾਹ ਫਿਰ ਉਹਨੂੰ ਕਾਲ ਕੀਤੀ ਕਿ ਬਾਈ ਹਾਂਜੀ। ਉਹਨਾਂ ਨੂੰ ਜਦੋਂ ਲੱਗਿਆ ਕਿ ਬੰਦੇ ਨੇ ਵਾਕਿਆ ਹੀ ਕਰਨਾ, ਤੇ ਫਿਰ ਉਹਨਾਂ ਨੇ ਮੈਨੂੰ ਯਾਨੀ ਅਗਲਾ ਰਾਹ ਵਿਖਾਇਆ, ਤੇ ਮੈਂ ਫਿਰ ਉੱਥੋਂ ਦੀ ਸਟੂਡੀਓ ਦੀ ਪਹੁੰਚਿਆ। ਫਿਰ ਮੈਂ ਆਪਦਾ ਡੱਬਾਂ ਵਾਲਾ ਗਾਣਾ ਰਿਕਾਰਡ ਕੀਤਾ, ਪਹਿਲਾ ਗਾਣਾ ਲਿਖਿਆ ਵੀ ਇਹ ਸੀ, ਤੇ ਪਹਿਲਾ ਗਾਣਾ ਉਹ ਹੀ ਕੀਤਾ। ਉਹ ਆਇਆ ਸੀ B2 ਹਾਂਜੀ, ਲੈਵਲ B2 ਲੈਵਲ ਦੇ ਉੱਤੇ ਆਇਆ ਸੀ। B2 ਲੈਵਲ ਤੇ ਕੰਮ ਸਟਾਰਟ ਕੀਤਾ ਸੀ ਆਪਾਂ, ਮਹਿਮੂਦ ਜੀ ਰਿਹਾ। ਹਾਂਜੀ ਭਾਜੀ, ਅੱਜ ਕੱਲ ਦੇ ਸਿੰਗਰਾਂ ਚੋਂ ਤੁਹਾਨੂੰ ਕਿਹੜਾ ਸਿੰਗਰ ਸਾਨੂੰ ਸਭ ਤੋਂ ਵਧੀਆ ਲੱਗਦਾ? ਅੱਜ ਕੱਲ ਦੇ ਸਿੰਗਰਾਂ ਚ ਯਾਨੀ ਚੜ੍ਹਦੇ ਪੰਜਾਬ ਵੱਲੋਂ ਗੱਲ ਕਰੀਏ, ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ ਹੋਵੇ? ਅੱਛਾ, ਹਾਂਜੀ। ਚੜ੍ਹਦੇ ਪੰਜਾਬ ਦੇ ਵਿੱਚੋਂ ਦਾ ਯਾਨੀ ਕਿ ਮੈਂ ਸਾਰਿਆਂ ਨੂੰ ਸੁਣਦਾ। ਅਸੀਂ ਕੰਮ ਦੇਖਦੇ ਹਾਂ, ਯਾਨੀ ਜਿਹੜਾ ਯਾਨੀ ਕਿ ਕਿਹੜਾ ਬੰਦਾ ਕੀ ਕੰਮ ਕਰ ਰਿਹਾ, ਉਹ ਅਸੀਂ ਕੰਮ ਦੇਖਦੇ ਹਾਂ, ਜੋ ਵੀ ਸਾਰਿਆਂ ਦਾ ਦੇਖਦੇ ਹਾਂ। ਬਾਕੀ ਮੈਂ ਵਰਿੰਦਰ ਬਰਾੜ ਨੂੰ ਯਾਨੀ ਲਾਈਕ ਕਰਦਾ ਉਹਦਾ ਪਰਸਨਲ, ਯਾਨੀ ਕਿ ਮੈਨੂੰ ਬਹੁਤ ਵਧੀਆ ਲੱਗਦਾ। ਹਾਂਜੀ ਹਾਂਜੀ। ਤੇ ਭਾਜੀ, ਸੋਸ਼ਲ ਮੀਡੀਆ ਦੀ ਜ਼ਿੰਦਗੀ ਨਾਲ ਤੁਹਾਡੀ ਅਸਲ ਜ਼ਿੰਦਗੀ ਨੂੰ ਕੀ ਫਰਕ ਪਿਆ? ਅਸਲ ਜ਼ਿੰਦਗੀ ਨੂੰ ਫਰਕ ਯਾਨੀ ਫਿਰ ਪੈਣਾ ਸੀ ਜੇ ਮੈਂ ਸੋਸ਼ਲ ਮੀਡੀਆ ਤੇ ਆ ਕੇ ਯਾਨੀ ਫੇਮਸ ਹੋ ਕੇ ਜਾਂ 2-4 ਗਾਣੇ ਗਾ ਕੇ ਮੈਂ ਚੇਂਜ ਹੋ ਜਾਂਦਾ। ਹਾਂਜੀ, ਮੈਂ ਚੇਂਜ ਨਹੀਂ ਹੋਇਆ। ਮੈਂ ਆਪਦਾ ਰਹਿਣ ਸਹਿਣ ਨਹੀਂ ਬਦਲਿਆ। ਮੈਂ ਅੱਜ ਵੀ ਪਿੰਡ ਹੀ ਰਹਿਣਾ, ਉੱਥੇ ਹੀ ਰਹਿਣਾ। ਮੈਂ ਸਿਰਫ ਲਾਹੌਰ ਆਉਣਾ, ਆਪਦਾ ਗਾਣਾ ਕਰਨ ਆਉਣਾ, ਉਸ ਤੋਂ ਬਾਅਦ ਮੈਂ ਪਿੰਡ ਜਾਣਾ। ਮੈਨੂੰ ਕੋਈ ਦਿੱਕਤ ਨਹੀਂ ਹੈ, ਯਾਨੀ ਕੋਈ ਮਸਲਾ ਨਹੀਂ ਹੈ। ਉਹ ਯਾਨੀ ਮੇਰੇ ਕੋਲੇ ਸਗੋਂ ਲੋਕ ਸਾਰਾ ਦਿਨ ਆਉਂਦੇ ਆ ਮਿਲਣ, ਮੇਰੇ ਫੈਨ ਸਾਰਾ ਦਿਨ ਆਉਂਦੇ ਆ। ਡੇਲੀ ਦੀ ਰੂਟੀਨ ਮੇਰੀ ਇਹ ਆ, ਮੈਂ ਮਿਲਦਾ, ਪਿੰਡੋਂ ਆ ਤੇ ਲਾਜ਼ਮੀ ਮਿਲਦਾ। ਮੈਨੂੰ ਕੋਈ ਨਹੀਂ, ਮੈਂ ਤਾਂ ਇੰਜੋਏ ਕਰ ਰਿਹਾ ਇਸ ਚੀਜ਼ ਨੂੰ, ਆਪਾਂ ਚੱਸ ਲੈ ਰਹੇ। ਸਹੀ ਹੈ। ਤੇ ਭਾਜੀ, ਆਪਣੀ ਫੈਮਿਲੀ ਨੇ ਆਪਾਂ ਨੂੰ ਕਿੰਨਾ ਸਪੋਰਟ ਕੀਤਾ ਇਸ ਚੀਜ਼ ਵਿੱਚ? ਫੈਮਿਲੀ ਆਪਣੇ ਨਾਲ ਆ। ਯਾਨੀ ਕਿ ਮੇਰਾ ਵੱਡਾ ਭਰਾ, ਹਾਂਜੀ, ਮੈਂ ਕਹਿੰਦਾ ਕਿ ਇਦਾਂ ਦਾ ਭਰਾ ਕਿਤੇ ਘੱਟ ਹੀ ਆ। ਸਹੀ ਹੈ, ਵੱਲਾ ਯਕੀਨ ਕਰੋ। ਉਹ ਮੈਨੂੰ ਅੱਜ ਵੀ ਯਾਨੀ ਕਿ 4-5 ਸਾਲਾਂ ਤੋਂ ਨਾ ਅੱਜ ਦੇ ਦਿਨਾਂ ਤੱਕ ਉਹਨੇ ਮੱਥੇ ਤੇ ਵੱਟ ਨਹੀਂ ਪਾਇਆ। ਅੱਛਾ, ਮੈਂ ਜੋ ਚੀਜ਼ ਮੰਗੀ ਹੈ, ਮੇਰੇ ਸ਼ੌਕ ਉਹਨੇ ਪੂਰੇ ਕੀਤੇ ਆ। ਜੋ ਵੀ ਕੁਛ ਆ ਨਾ, ਮੈਂ ਅੱਜ ਮੈਂ ਆਪਦੇ ਭਰਾ ਦੀ ਵਜ੍ਹਾ ਤੋਂ ਆ, ਕਿਉਂਕਿ ਉਹਨੇ ਮੈਨੂੰ ਸਪੋਰਟ ਕੀਤਾ। ਨਹੀਂ ਤਾਂ ਜੋ ਵੀ ਸਾਰਾ ਨਿਜ਼ਾਮ ਆ ਨਾ, ਮੈਂ ਮੇਰੇ ਭਰਾ ਦੇ ਸਿਰ ਤੇ। ਮੇਰੀ ਫੈਮਿਲੀ ਸਾਰੀ ਸਪੋਰਟ ਕਰਦੀ ਹੈ, ਬਾਕੀ ਭਰਾ ਮੇਰਾ, ਉਹਨੂੰ ਲਵ ਯੂ ਤੇ ਭਾਜੀ, ਆਪਾਂ ਨੂੰ ਗਾਣਿਆਂ ਤੋਂ ਕੁਝ ਇਨਕਮ ਵਗੈਰਾ ਵੀ ਆਉਂਦੀ ਹੈ ਕਿ ਬਸ ਇੱਕ ਸ਼ੌਕ ਵਾਸਤੇ? ਨਹੀਂ, ਉਹ ਤਾਂ ਹੁਣ ਨਿਜ਼ਾਮ ਜੋ ਚੱਲ ਰਿਹਾ, ਆਪਣਾ ਚੈਨਲ ਬਣਾਇਆ ਤੇ ਆਪਣੇ ਚੈਨਲ ਦੇ, ਬਾਕੀ ਮੈਂ ਸ਼ੁਰੂ ਨਹੀਂ ਸੀ ਕੀਤਾ ਇਸ ਕੰਮ ਲਈ ਕਿ ਮੈਂ ਇੱਥੋਂ ਫਾਇਦਾ ਲੈਣਾ। ਅੱਛਾ, ਸ਼ੌਕ ਦੇ ਯਾਨੀ ਤੌਰ ਤੇ ਸ਼ੁਰੂ ਕੀਤਾ ਸੀ। ਮੈਂ 1-2 ਲੱਖ ਰੁਪਈਆ ਉਦੋਂ ਵੀ ਬਾਹਰ ਯਾਨੀ ਰਹਿ ਕੇ, ਅਸੀਂ ਸਾਡਾ ਆਪਣਾ ਕੰਮ ਭਾਈਆ ਵੱਡਾ, ਹੁਣ 14 ਸਾਲ ਹੋ ਗਿਆ ਬਾਹਰ, ਸਾਡਾ ਆਪਣਾ ਕੰਮ। ਅੱਛਾ, ਕੋਈ ਯਾਨੀ ਕਿ 14-15 ਮੁੰਡੇ ਸਾਡੇ ਆਪਣੇ ਆ, ਸਾਡਾ ਸਾਰਾ ਨਿਜ਼ਾਮ ਆਪਣਾ ਬਾਹਰ। ਅੱਜ ਵੀ ਅਸੀਂ ਚਾਹੀਏ, ਸਾਡਾ ਉੱਥੇ ਘੈਂਟਾ ਕੰਮ ਹੈ। ਗਿਆ ਸੀ ਆ ਪਿੱਛੇ ਜੇ, ਮੈਂ ਹੁਣ ਵਾਪਸ ਆਇਆ ਤੇ ਸਾਡਾ ਉੱਥੇ ਆਪਣਾ ਕੰਮ ਹੈ। ਮੈਂ ਇਸ ਚੀਜ਼ ਦਾ ਲਾਲਚ ਇੱਥੋਂ ਨਹੀਂ ਕੀਤਾ। ਸਹੀ ਹੈ, ਇਸ ਚੀਜ਼ ਨੂੰ ਸ਼ੌਕ ਦੇ ਤੌਰ ਤੇ ਰੱਖਿਆ। ਰੱਬ ਨੇ ਇੱਜ਼ਤ ਦਿੱਤੀ ਆ, ਮੈਂ ਉੱਥੇ ਬਹੁਤ ਖੁਸ਼ ਹਾਂ। ਜੋ ਵੀ ਆ ਰਿਹਾ ਠੀਕ, ਯਾਨੀ ਅਲਹਮਦੁਲਿਲਾ, ਸ਼ੁਕਰ ਹੈ ਅੱਲਾ ਦਾ। ਬਾਕੀ ਮੈਂ ਅੱਜ ਵੀ ਯਾਨੀ ਤੁਹਾਨੂੰ ਦੱਸ ਰਿਹਾ ਕਿ ਓਨਾ ਨਹੀਂ ਉਧਰੋਂ ਆਉਂਦਾ, ਯਾਨੀ ਕਿ ਅਸੀਂ ਯਾਨੀ ਕਿ ਜੋ ਇਹ ਕਰਦੇ ਪਏ ਨਾ, ਮੈਂ ਤੁਹਾਨੂੰ ਯਾਨੀ ਕਿ ਆਖਿਆ ਅੱਗੇ ਵੀ ਕਿ ਮੇਰਾ ਭਰਾ ਮੈਨੂੰ ਸਪੋਰਟ ਕਰਦਾ। ਮੈਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਨਾ, ਤੇ ਮੇਰਾ ਭਰਾ ਮੈਨੂੰ ਪੈਸੇ ਦਿੰਦਾ। ਮੈਂ ਜਿਹੜਾ ਗਾਣੇ ਕਰਦਾ, ਉਹ ਮੈਂ ਆਪਦੇ ਘਰੋਂ ਲਾ ਕੇ ਕਰਦਾ। ਮੈਂ ਇੱਥੇ ਲਾਈਵ ਤੇ ਬਹਿ ਕੇ ਨਹੀਂ ਕਹਿੰਦਾ ਕਿ ਇਹ ਕਰੋ ਤੇ ਉਹ ਕਰੋ, ਯਾਨੀ ਜਿਵੇਂ ਅੱਜ ਕੱਲ ਸਾਰੇ ਕਰ ਰਹੇ। ਤੇ ਭਾਈ ਤੁਹਾਡੀ ਜ਼ਿਹਨ 'ਚ ਸਵਾਲ ਆ ਗਿਆ, ਤੁਸੀਂ ਲਾਈਵ ਕਿਉਂ ਨਹੀਂ ਆਉਂਦੇ? ਮੈਥੋਂ ਨਹੀਂ, ਇਹ ਕੰਮ ਬਹੁਤ ਔਖਾ ਹੈ, ਮੇਰੇ ਤੋਂ ਨਹੀਂ ਇਹ ਹੋ ਸਕਦਾ ਕਿ ਮੈਂ ਯਾਨੀ ਕਿ ਲਾਲਚ ਲੈ ਕੇ ਨਹੀਂ ਬਹਿ ਸਕਦਾ, ਕਿਸੇ ਨਾਲ ਗੱਲ ਨਹੀਂ ਕਰ ਸਕਦਾ ਲਾਲਚ ਦਿਲ 'ਚ ਰੱਖ ਕੇ ਕਿ ਮੈਂ ਇੱਥੇ ਬਹਿਣਾ ਤੇ ਇੱਥੋਂ ਮੈਂ ਯਾਨੀ ਪੈਸਾ ਕਮਾਉਣਾ ਜਾਂ ਜੋ ਵੀ ਉਹਦੇ ਲਈ ਮੈਨੂੰ ਕਰਨਾ ਪਵੇ, ਜੋ ਕਰ ਰਹੇ ਅੱਜ ਕੱਲ੍ਹ। ਉਹ ਮੇਰਾ ਲਾਸਟ ਗਾਣਾ ਆਇਆ ਸੀ, ਮੈਂ ਕਿਹਾ ਸੀ ਕਿ ਉਹਦੇ ਵਿੱਚ ਕਿ ਤੁਸੀਂ ਮੰਨਦੇ ਜਿਨ੍ਹਾਂ ਨੂੰ ਲਾਈਵ ਪਾਉਂਦੇ ਗਿੱਧੇ ਜੇ। ਸਹੀ ਹੈ, ਇੱਥੇ ਗਾਣਿਆਂ ਵਿੱਚ ਤਾਂ ਸਾਰੇ ਬਦਮਾਸ਼ ਨੇ। ਸਹੀ ਹੈ, ਉੱਥੇ ਲਾਈਵ ਤੇ ਬੈਠੇ ਕੀ ਕਰਦੇ? ਮੰਗਦੇ ਨੇ, ਮੰਗਦੇ ਲਾਈਵ। ਬਸ ਆਪਣੇ ਤੋਂ ਕੰਮ ਨਹੀਂ ਹੋ ਸਕਦਾ। ਮੈਂ ਗਾਣਾ 2 ਮਹੀਨਿਆਂ ਬਾਅਦ ਕਰਦਾ। ਮੈਂ ਤੁਹਾਨੂੰ ਯਾਨੀ ਅੱਗੇ ਦੱਸਿਆ, ਮੈਂ ਸ਼ੌਕ ਨਾਲ ਕੰਮ ਕਰਦਾ। ਸਹੀ ਹੈ, ਮੇਰਾ ਜੋ ਵੀ ਹੈ ਨਾ, ਮੈਂ ਆਪਦੇ ਆਪ ਨੂੰ ਦੂਸਰਿਆਂ ਨਾਲੋਂ ਅਲੱਗ ਰੱਖਿਆ ਤੇ ਮੈਂ ਸਮਝਦਾ ਅਲੱਗ। ਸਹੀ ਹੋ ਗਿਆ, ਮੈਂ ਆਪਦੇ ਆਪ ਨੂੰ ਅਲੱਗ ਹੀ ਸਮਝਦਾ ਦੂਸਰਿਆਂ ਨਾਲੋਂ। ਹਾਂ, ਮੇਰੇ ਤੋਂ ਉਹ ਯਾਨੀ ਕੰਮ ਨਹੀਂ ਹੋ ਸਕਦਾ ਜੋ ਕਰਦੇ। ਮਤਲਬ ਆਪਾਂ ਲਾਈਵ ਨਹੀਂ ਆਉਣਾ?
ਨਹੀਂ ਮੈਂ ਲਾਈਵ ਹੁੰਨਾ, ਹੂੰ ਮੈਂ ਲਾਈਵ ਹੁੰਨਾ, ਮੈਂ ਸਿਰਫ ਯਾਨੀ ਕਿ ਹੁੰਨਾ ਇਹ ਕਦੇ ਕਦੇ, ਕੋਈ ਟਾਈਮ ਟੇਬਲ ਨਹੀਂ ਮੇਰਾ। ਅੱਛਾ ਜਦੋਂ ਦਿਲ ਕੀਤਾ ਲਾਈਵ ਹੋ ਗਏ। ਮੇਰੇ ਜਿਹੜੇ ਫੈਨ ਭਰਾ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ ਨਾ, ਉਹ ਗਵਾਹ ਨੇ ਇਸ ਚੀਜ਼ ਦੇ, ਜਿਹੜੇ ਮੇਰੇ ਗੱਲ ਇਹ ਸੁਣਦੇ ਪਏ ਆ ਉਹ ਗਵਾਹ ਇਸ ਚੀਜ਼ ਦੇ ਕਿ ਮੈਨੂੰ ਜਿੰਨੀਆਂ ਕਾਲਾਂ ਲਾਈਵ ਤੇ ਆਉਂਦੀਆਂ ਨਾ, ਮੈਂ ਇੱਕ ਮੁੰਡਾ ਵਿੱਚ ਉਹ ਯਾਨੀ ਕਿ ਉਹਨੇ 2-2 ਮਿੰਟ ਹਰ ਬੰਦੇ ਦੀ ਕਾਲ ਯਾਨੀ ਚੱਕਣੀ ਹੁੰਦੀ, ਚੱਕਣੀ ਹੁੰਦੀ, ਹਾਂਜੀ ਮੈਂ ਉਹਨਾਂ ਨਾਲ ਗੱਲ ਕਰਦਾ ਜਿਹੜੇ ਮੈਨੂੰ ਮਿਲ ਨਹੀਂ ਸਕਦੇ ਆ ਕੇ, ਜਾਂ ਜੋ ਵੀ ਗੱਲਬਾਤ ਆ ਥੋੜਾ ਜਿਹਾ ਅਟੈਚ ਰਹਿਣ ਲਈ, ਸਹੀ, ਕਿਉਂਕਿ ਮੈਂ ਅੱਗੇ ਹੀ ਬਹੁਤ ਦੂਰ ਰਹਿਣਾ ਸੋਸ਼ਲ ਮੀਡੀਆ ਤੋਂ। ਹਾਂਜੀ ਤੇ ਇਹ ਵੀ ਮੈਨੂੰ ਬੜੇ ਭਰਾਵਾਂ ਨੇ ਕਿਹਾ, ਮੇਰੇ ਨਾਲ ਵਾਲਿਆਂ ਨੇ, ਮੇਰੇ ਜਿਹੜੇ ਨਾਲ ਭਰਾ ਨੇ, ਹਾਂਜੀ ਸਹੀ ਹੈ, ਉਹਨਾਂ ਨੇ ਕਿਹਾ ਕਿ ਥੋੜਾ ਜਿਹਾ ਅਟੈਚ ਰਿਹਾ ਕਰੋ ਲਾਈਵ ਤੇ। ਉਹ ਸਿਰਫ ਮੈਂ ਕਦੇ ਉਹ ਕੰਮ ਨਹੀਂ ਕੀਤਾ ਜੋ ਕਰ ਰਹੇ ਨੇ, ਮੈਂ ਗੱਲਬਾਤ ਕਰਦਾ। ਸਮਝ ਗਿਆ। ਤੇ ਭਾਜੀ ਆਪਣਾ ਕੋਈ ਐਸਾ ਕੋਈ ਫੈਨ, ਕੋਈ ਭਰਾ ਜਿਹੜਾ ਤੁਹਾਨੂੰ ਮਿਲਿਆ, ਤੁਹਾਨੂੰ ਹਾਲੇ ਤੱਕ ਯਾਦ ਹੋਵੇ ਯਾਰ ਕਮਾਲ ਬੰਦਾ ਸੀ? ਇੱਕ ਨਹੀਂ ਮਿਲਿਆ, ਉਹ ਮਿਲਿਆ ਕੋਈ ਇੱਕ ਵਾਕਿਆ? ਮੈਨੂੰ ਜਦੋਂ ਪਿੰਡ ਲੋਕ ਮਿਲਣ ਆਉਂਦੇ ਨਾ, ਕਿਉਂਕਿ ਮੈਂ 5 ਸਾਲ ਤੋਂ ਮਿਲ ਰਿਹਾ, 4 ਸਾਲ ਤੋਂ ਮਿਲ ਰਿਹਾ, ਹਰ ਸਾਡੇ ਪਿੰਡੋਂ ਪਤਾ ਕਰ ਲਓ, ਮੇਰੀਆਂ ਵੀਡੀਓ ਦੇਖ ਲਓ, ਮੇਰੇ ਕੋਲ ਡੇਲੀ ਰੂਟੀਨ ਦੇ ਬੰਦੇ ਆਉਂਦੇ ਆ। ਅੱਛਾ, ਉਹ ਸੋਚ ਕੇ ਆਉਂਦੇ, ਜਦੋਂ ਮੇਰੇ ਕੋਲ ਆਣ ਕੇ ਬਹਿੰਦੇ ਨੇ ਨਾ, ਉਹਨਾਂ ਦੇ ਹੱਥ ਕੰਬਦੇ ਹੁੰਦੇ ਆ, ਯਾਨੀ ਕਿ ਬਾਈ ਫੋਟੋ ਖਿੱਚਣੀ ਹੋ ਇਦਾਂ। ਉਹ ਜਦੋਂ 2 ਮਿੰਟ ਮੇਰੇ ਕੋਲ ਬਹਿ ਜਾਂਦੇ ਆ ਨਾ, ਉਸ ਤੋਂ ਬਾਅਦ ਮੈਨੂੰ ਕਹਿੰਦੇ ਆ ਕਿ ਬਾਈ ਅਸੀਂ ਜੋ ਸੋਚ ਕੇ ਆਏ ਸੀ ਯਾਰ, ਉਹ ਤੂੰ ਤਾਂ ਉਦਾਂ ਦਾ ਹੈ ਹੀ ਨਹੀਂ। ਇਹ ਯਾਨੀ ਕਿ ਹੁਣ ਯਾਨੀ ਗੱਲ ਹੋ ਜਾਊਗੀ ਕਿ ਆਪਦੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਆ। ਬਾਕੀ ਇਦਾਂ ਦੀ ਕੋਈ ਗੱਲ ਨਹੀਂ, ਮੈਂ ਤੁਹਾਨੂੰ ਵੈਸੇ ਗੱਲ ਦੱਸ ਰਿਹਾ ਕਿ ਮੇਰੇ ਕੋਲੇ ਆਉਂਦੇ ਬਹੁਤ ਹੀ ਪਿਆਰ ਕਰਦੇ। ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਕੋਈ ਬੰਦੇ ਇੰਨਾ ਪਿਆਰ ਮੈਨੂੰ ਕਰ ਸਕਦੇ। ਤੇ ਭਾਜੀ ਉਹ ਫੀਲਿੰਗ ਕੀ ਹੁੰਦੀ ਅੰਦਰੋਂ? ਫੀਲਿੰਗ ਗੁੱਡ, ਚੱਸ ਆ ਰਹੀ ਜ਼ਿੰਦਗੀ ਦੀ। ਮੈਂ ਇੱਕ ਗਾਣੇ ਦੇ ਬੋਲ ਸੀ ਕਿ ਸਾਨੂੰ ਮਿਲੇ ਤੋਂ ਬਗੈਰ ਜਿਹੜੇ ਮਾੜਾ ਦੱਸਦੇ, ਸਾਨੂੰ ਮਿਲ ਕੇ ਉਹਨਾਂ ਨੂੰ ਪਛਤਾਉਣਾ ਪਊਗਾ। ਨਾ ਮੈਂ ਇੰਨਾ ਕੁ ਕਮਾਉਣਾ ਦੇਖੀ ਇਸ ਜੱਗ ਤੇ, ਸਾਡੇ ਬਾਅਦ ਵੀ ਲੋਕਾਂ ਨੂੰ ਪਿੰਡੇ ਆਉਣਾ ਪਊਗਾ। ਸਾਰਿਆਂ ਨੂੰ ਪਤਾ ਸੀ ਮੈਂ ਬਾਹਰ ਗਿਆ ਹੋਇਆ, ਲੋਕ ਮੇਰਾ ਘਰ ਵੇਖਣ ਆਉਂਦੇ, ਸਹੀ, ਮੇਰੇ ਘਰ ਦੀ ਵੀਡੀਓ ਬਣਾ ਲੈਂਦੇ ਕਿ ਬਾਈ ਦੇ ਅਸੀਂ ਆਏ ਆ ਪਿੰਡ, ਬਾਈ ਨਹੀਂ ਸੀ ਹੈਗਾ, ਉਹ ਬਾਹਰ ਗਿਆ ਹੋਇਆ, ਜੋ ਵੀ ਸਾਰਾ ਨਿਜ਼ਾਮ। ਪਿੰਡ ਆਉਂਦੇ ਨੇ ਲੋਕ, ਮੈਨੂੰ ਮਿਲਦੇ ਆ, ਤੇ ਮੈਂ ਜਿਹੜੇ ਯਾਨੀ ਕਿ ਮੈਂ ਉੱਥੇ ਸੀ ਬਾਹਰ, ਮੇਰੇ ਘਰ ਦੇ ਪਿੱਛੋਂ ਮੇਰਾ ਫੋਨ ਨੰਬਰ ਦਿੰਦੇ ਸੀ, ਉਹਦੇ ਤੇ ਮੇਰਾ WhatsApp ਚੱਲਦਾ ਸੀ। ਉਹ ਬੰਦੇ ਕਹਿੰਦੇ ਸੀ, ਮੈਂ ਉਹਨਾਂ ਨੂੰ ਕਹਿੰਦਾ ਸੀ ਅੱਛਾ ਉੱਥੇ ਗਏ ਜੇ ਕੋਈ ਚਾਹ ਪਾਣੀ ਪੀਤਾ? ਜਾਂ ਮੈਂ ਵੈਸੇ ਗੱਲ ਕਰਦਾ ਪਿਆ, ਉਹ ਕਹਿੰਦੇ ਸੀ ਤੁਹਾਡੇ ਵਾਲਦ ਸਾਹਿਬ ਮਿਲੇ ਸੀ, ਉਹਨਾਂ ਨੇ ਸਾਨੂੰ ਚਾਹ ਪਾਣੀ ਪਿਆ ਕੇ ਖਿਲਾਇਆ। ਮੇਰਾ ਭਰਾ ਆਇਆ ਸੀ ਪਾਕਿਸਤਾਨ, ਮੈਂ ਬਾਹਰ ਸੀ, ਕਹਿੰਦੇ ਤੁਹਾਡਾ ਯਾਨੀ ਕਿ ਅਸੀਂ ਬਹਿ ਕੇ ਆਏ ਹਾਂ ਤੁਹਾਡੀ ਬੈਠਕ ਦੇ ਵਿੱਚ, ਸਾਨੂੰ ਅੱਛੇ ਅਖਲਾਕ ਨਾਲ ਮਿਲੇ। ਉਹਨਾਂ ਨੇ ਕਿਹਾ ਉਹ ਨਹੀਂ ਇੱਥੇ ਆਏਗਾ, ਉਹਨਾਂ ਨੇ ਆਉਣਾ ਤੇ ਤੁਸੀਂ ਉਹਨਾਂ ਨੂੰ ਮਿਲ ਲਿਆ ਜੇ। ਯਾਨੀ ਅਸੀਂ ਇਹ ਚੀਜ਼ ਦੀ ਚੱਸ ਲੈਂਦੇ ਹਾਂ, ਅਸੀਂ ਆ ਪਿੰਡਾਂ ਵਾਲੇ। ਸਾਡੇ ਕੋਲੇ ਕੋਈ ਆਉਂਦਾ, ਅਸੀਂ ਇਹ ਨਹੀਂ ਸਮਝਦੇ ਸਾਡਾ ਫੈਨ ਆਇਆ। ਇਹਦੇ ਕਈ ਬੰਦੇ ਕਹਿੰਦੇ ਕਿ ਉਦੋਂ ਦੁਨੀਆ ਕਿੱਥੇ ਸੀ ਤੇ ਅੱਜ ਯਾਨੀ ਅਸੀਂ ਹਿੱਟ ਹੋ ਗਏ ਆ ਤੇ ਸਾਡੇ ਕੋਲੇ ਅੱਜ ਆਈ। ਤੇ ਜਦੋਂ ਸਾਨੂੰ ਲੋਕਾਂ ਨੇ ਵੇਖਿਆ, ਸਾਨੂੰ ਪਿਆਰ, ਅਸੀਂ ਉਹਨਾਂ ਕਰਕੇ ਬੇਸ਼ੱਕ ਜੀ, ਸਹੀ, ਜੇ ਸਾਨੂੰ ਪਿਆਰ ਦਿੰਦੇ ਨਾ, ਸਾਨੂੰ ਅੰਦਰੋਂ ਖੁਸ਼ੀ ਹੁੰਦੀ ਉਸ ਚੀਜ਼ ਦੀ। ਅਸੀਂ ਅਚੀਵ ਹੀ ਇਹ ਕਰਨਾ, ਅਸੀਂ ਪੈਸਾ ਥੋੜੀ ਅਚੀਵ ਕਰਨਾ ਸੀ। ਮਤਲਬ ਆਪਣਾ ਮੇਨ ਮੋਟਿਵ ਆਵਾਮ ਦਾ ਪਿਆਰ ਹੀ ਹੈ, ਆਵਾਮ ਦਾ ਪਿਆਰ ਆ ਬਸ, ਉਹ ਅਸੀਂ ਅਚੀਵ ਯਾਨੀ ਕਰ ਲਿਆ ਹੋਇਆ। ਤੇ ਇਫ ਹੀ ਜੱਟ ਆਪਣੇ ਆਪ ਨੂੰ 5 ਸਾਲਾਂ ਦੇ ਵਿੱਚ, ਗਾਂ ਆਉਣ ਵਾਲੇ 5 ਸਾਲਾਂ ਦੇ ਵਿੱਚ ਕਿੱਥੇ ਵੇਖਦਾ ਪਿਆ? ਮੈਂ ਬਹੁਤ ਅੱਗੇ ਵੇਖ ਰਿਹਾ ਹੁੰਦੇ ਆਪ। ਮੈਨੂੰ ਐਕਟਿੰਗ ਦਾ ਸ਼ੌਂਕ ਆ। ਮੈਂ ਅੱਜ ਤੁਹਾਡੇ ਨਾਲ ਗੱਲ ਕਰਾਂ, ਮੈਂ ਕਦੇ ਸੋਸ਼ਲ ਮੀਡੀਆ ਤੇ ਨਹੀਂ ਕੀਤੀ। ਅੱਛਾ, ਹੁਣ ਮੈਂ ਹੌਲੀ ਹੌਲੀ ਆਪਣੇ ਗਾਣਿਆਂ ਦੇ ਵਿੱਚ ਉਹ ਚੀਜ਼ ਨੂੰ ਯਾਨੀ ਕਿ ਠੀਕ ਹੈ, ਅੱਗੇ ਆਉਂਦੇ ਗਾਣੇ ਜਿੱਦਾਂ ਦੇ ਹੁੰਦੇ ਆ ਸਿਰਫ ਉਦਾਂ ਦਾ। ਅੱਛਾ, ਪਹਿਲਾਂ ਮੈਂ ਸਟਾਰਟ ਕੀਤਾ, ਮੈਂ ਆਪਣੇ ਗਾਣਿਆਂ ਨੂੰ ਸਟੋਰੀ ਵਾਈਜ਼ ਕੀਤਾ, ਕੋਈ ਨਹੀਂ ਸੀ ਸਟੋਰੀ ਵਾਈਜ਼ ਕਰਦਾ। ਇੱਥੇ ਮੈਂ ਸਟੋਰੀ ਕੀਤੀ ਗਾਣਿਆਂ ਦੀ, ਉਹ ਯਾਨੀ ਕਿ ਜਿੰਨੇ ਕਿ ਸੋਰਸਿਸ ਹੁੰਦੇ ਸੀ, ਮੁੰਡੇ ਨਵੇਂ ਹੁੰਦੇ ਨੇ ਮੇਰੇ ਨਾਲ, ਕੋਈ ਐਕਟਰ ਨਹੀਂ ਹੁੰਦੇ, ਪਰ ਉਹ ਅਸੀਂ ਫਿਰ ਵੀ ਉਹ ਸਾਰਾ ਕੁਝ ਮੇਨਟੇਨ ਕਰਨਾ ਕਿ ਇੱਕ ਲੋਕਾਂ ਨੂੰ ਚੀਜ਼ ਵਿਖਾਈਏ। ਬਾਕੀ ਮੇਰਾ ਅੱਗੇ ਐਕਟਿੰਗ ਦਾ ਸ਼ੌਂਕ ਆ, ਉਹ ਮੈਂ ਇਨਸ਼ਾਅੱਲਾ ਪੂਰਾ ਕਰਨਾ। ਤੇ ਭਾਜੀ ਆਪਣੀ ਕਿਸੇ ਵੀ ਸਿੰਗਰ ਦੇ ਨਾਲ ਕੰਟਰੋਵਰਸੀ ਕਿਉਂ ਨਹੀਂ ਹੁੰਦੀ? ਆਪਣੀ ਇੱਕ ਵਾਰੀ ਹੋਈ ਸੀ, ਅੱਜ ਤੋਂ ਕੋਈ 2-2.5 ਸਾਲ ਪਹਿਲੇ, ਉਸ ਤੋਂ ਬਾਅਦ ਅਸੀਂ ਤੁਹਾਨੂੰ ਕਦੀ ਕਿਸੇ ਵੀ ਸਿੰਗਰ ਨਾਲ ਨਹੀਂ ਵੇਖਿਆ। ਠੀਕ ਹੈ, ਤੁਹਾਡੇ ਕਿਸੇ ਸਿੰਗਰ ਨਾਲ ਕੋਈ ਖੁੱਲ੍ਹਾ ਵਗੈਰਾ ਨਹੀਂ ਹੁੰਦੀ, ਨਾ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਆ। ਇਹ ਭਾਜੀ ਗਰੂਰ ਆ ਜਾਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਕਿ ਨਹੀਂ ਮੈਂ ਇਸ ਚੀਜ਼ ਤੋਂ ਹਟ ਕੇ ਜਾ ਰਿਹਾ? ਨਹੀਂ, ਇਹ ਗਰੂਰ ਨਹੀਂ ਹੈਗਾ। ਮੈਂ ਗਰੂਰ ਵਾਲਿਆਂ ਦੇ ਨਾਲ ਬਹਿੰਦਾ ਨਹੀਂ, ਸਿਰਫ ਆਹ ਫਰਕ ਹੈ। ਸਹੀ ਸਮਝ ਗਿਆ ਮੈਂ। ਹਾਂਜੀ, ਮੈਂ ਗਰੂਰ ਵਾਲਿਆਂ ਨਾਲ ਬਹਿੰਦਾ ਨਹੀਂ। ਮੈਨੂੰ ਕਿਸੇ ਨਾਲ ਤੁਸੀਂ ਬੈਠਿਆ ਨਹੀਂ ਦੇਖਿਆ। ਅੱਛਾ, ਮੈਂ ਮਿਲਿਆ ਵੀ ਆ ਕਈਆਂ ਨੂੰ ਪਰਸਨਲ, ਅਸੀਂ ਮਿਲੇ ਵੀ ਆ, ਬਹਿਣ ਉੱਠਣ ਵੀ ਆ ਸਾਰੇ ਨਾਲ। ਇਹ ਮੇਰਾ ਗਰੂਰ ਨਹੀਂ 1% ਵੀ। ਮੈਂ ਅਗਲਿਆਂ ਦਾ ਗਰੂਰ ਵੇਖ ਕੇ ਨਾ, ਯਾਨੀ ਕਿ ਮੈਂ ਤਾਂ ਮਿਲਦਾ ਸਾਰਿਆਂ ਨੂੰ ਉਵੇਂ। ਮੈਂ ਤਾਂ ਤੁਹਾਨੂੰ ਦੱਸਿਆ ਕਿ ਮੈਨੂੰ ਜਿਹੜੇ ਬੰਦੇ ਮਿਲਣ ਆਉਂਦੇ ਫੈਨ ਤੌਰ ਤੇ, ਉਹ ਵੀ ਕਹਿੰਦੇ ਕਿ ਯਾਰ ਇਫੀ ਤੂੰ ਉੱਦਾਂ ਦਾ ਜਿਵੇਂ ਸੋਚ ਕੇ ਸੀ ਉਵੇਂ ਦਾ ਨਹੀਂ। ਹੁਣ ਕੋਈ ਸਾਨੂੰ ਸਟਾਰ ਬਣ ਕੇ ਵਹਾਵੇ, ਸਾਡੇ ਵਿੱਚ ਵੀ ਬਵੇ ਤੇ ਸਾਨੂੰ ਸਟਾਰ ਬਣ ਕੇ ਵਹਾਵੇ ਤੇ ਠੀਕ, ਉਹ ਜਿੱਥੇ ਮਰਜ਼ੀ ਰਵੇ, ਸਾਨੂੰ ਨਹੀਂ ਹੈ। ਤੇ ਭਾਜੀ ਆਪਣੀ ਕਿਸੇ ਸਿੰਗਰ ਨਾਲ ਕੋਲੈਬ ਕਿਉਂ ਨਹੀਂ ਹੁੰਦੀ? ਤੁਸੀਂ ਖੁਦ ਹੀ ਕਿਉਂ ਕਰਦੇ ਆਪਣੇ ਸਿੰਗਰ ਗਾਣੇ? ਕੋਲੈਬ ਮੈਂ ਕੀਤੀ ਵੀ ਹੈ,
ਇੱਕ ਮੁੰਡੇ ਨਾਲ ਕੀਤੀ ਸੀ ਕਲੈਬ, ਮੈਂ ਕੀਤੀ ਨਵਿਆਂ ਨਾਲ, ਤੇ ਇਨਸ਼ਾਅੱਲਾ ਮੈਂ ਗਾਂ ਵੀ ਕਰਨੀ ਤੇ ਮੈਂ ਨਵਿਆਂ ਨਾਲ ਹੀ ਕਰਨੀ। ਮੈਂ ਜਿਹੜੇ ਸਟਾਰ ਨੇ ਨਾ, ਹਾਂਜੀ ਜਿਹੜੇ ਸਟਾਰ ਬਣੇ ਹੋਏ ਨੇ ਬਣੇ ਹੋਏ ਨੇ। ਯਾਨੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਆਪਦੇ ਆਪ ਨੂੰ ਬਹੁਤ ਵੱਡਾ ਸਟਾਰ ਸਮਝੀ ਖੜੇ ਨੇ, ਹਾਂਜੀ ਮੈਂ ਉਹਨਾਂ ਨਾਲ ਮੇਰਾ ਕੋਈ ਸੀਨ ਨਹੀਂ ਹੈਗਾ। ਸਹੀ, ਮੈਨੂੰ ਕੋਈ ਯਾਨੀ ਮਾੜਾ ਬੰਦਾ ਆਣ ਕੇ ਆਖੇਗਾ ਨਾ, ਮੈਂ ਉਹਦੇ ਨਾਲ ਕਲੈਬ ਕਰੂੰਗਾ। ਕਰਾਂਗੇ ਹਾਂ, ਉਹਦੇ ਵਿੱਚ ਟੈਲੈਂਟ ਹੋਣਾ ਚਾਹੀਦਾ, ਉਹਦੀ ਯਾਨੀ ਆਵਾਜ਼, ਯਾਨੀ ਮੈਂ ਕਹਿੰਦਾ ਕਿ ਉਹ ਬੰਦਾ ਗਾ ਵਧੀਆ ਸਕਦਾ ਹੋਵੇ। ਹਾਂਜੀ ਮੈਂ ਇੱਕ ਦੋ ਬੰਦਿਆਂ ਨਾਲ ਪਲਾਨ ਵੀ ਕੀਤਾ, ਬਿਲਕੁਲ ਨਵੇਂ ਨੇ। ਮੇਰੇ ਨਾਲ ਮੁੰਡਾ ਜਿਹੜਾ ਆਊਗਾ ਨਾ, ਕੋਈ ਉਹ ਮੁੰਡਾ ਨਵਾਂ ਹੋਊਗਾ। ਤੇ ਭਾਜੀ ਅੱਜ ਕੱਲ AI ਦਾ ਦੌਰ ਆ, ਆਟੋ ਟੂਨ ਆ, ਆਰਟੀਫੀਸ਼ੀਅਲ ਆ, ਇਹ ਤੁਸੀਂ ਕਦੇ ਆਪਣੇ ਸਾਊਂਡ ਵਿੱਚ ਯੂਜ਼ ਕਰਦੇ ਹੋ ਆਟੋ ਟੂਨ ਯਾਰ ਆਵਾਜ਼ ਅੱਛੀ ਕਰਨ ਵਾਸਤੇ? ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਏਗਾ ਮਿਊਜ਼ਿਕ ਵਾਲਿਆਂ ਨੂੰ। ਬਾਕੀ ਮੇਰਾ ਮੈਂ 4 ਸਾਲ ਤੋਂ ਰਿਹਾ ਹਾਂ ਹੈਬੀ ਟੂ ਲੈਵਲ ਨਾਲ। ਮੈਂ ਨਾ ਤੁਹਾਨੂੰ ਅੱਗੇ ਦੱਸਿਆ, ਆਪਾਂ ਦੇਸੀ ਜੇ ਬੰਦੇ, ਤੁਸੀਂ ਮੈਨੂੰ ਮਿਲ ਕੇ ਵੀ ਹਿਸਾਬ ਲਾ ਹੀ ਲਿਆ ਹੋਣਾ, ਜਾਂ ਜਿਹੜੇ ਮੈਨੂੰ ਮਿਲੇ ਨੇ। ਮੈਂ ਜ਼ਿਆਦਾ ਨੌਲੇਜ, ਅੱਛਾ ਮੈਂ ਕਦੇ ਆਇਆ ਗਾਣਾ ਲਿਖ ਕੇ ਜੋ ਵੀ, ਠੀਕ ਹੈ, ਮੈਂ ਜਦੋਂ ਗਾਣਾ ਲਿਖ ਕੇ ਆ ਗਿਆ ਸਟੂਡੀਓ, ਮੈਨੂੰ ਉਹਨਾਂ ਨੇ ਪੁੱਛਿਆ ਹਾਂ ਇਹ ਵੀ ਕਿਹੜਾ ਕਰਨਾ, ਮੈਂ ਕਿਹਾ ਕਰਨਾ, ਮੈਂ ਖਲੋ ਗਿਆ ਮੈਕ ਤੇ, ਮੈਂ ਗਾਣਾ ਰਿਕਾਰਡ ਕਰ ਦਿੱਤਾ, ਉਹਨਾਂ ਨੇ ਮਿਊਜ਼ਿਕ ਕਰਾ ਕੇ ਮੈਨੂੰ ਪਿੰਡ ਖਿਲਾ ਦੇਣਾ, ਮੈਂ ਉਹਦੀ ਵੀਡੀਓ ਪਲਾਨ ਕਰ ਲੈਣੀ। ਮੈਨੂੰ ਇਸ ਚੀਜ਼ ਬਾਰੇ ਐਡਾ ਨਹੀਂ ਯਾਨੀ ਕਿ ਹੈ ਪਤਾ, ਨਾ ਮੈਂ ਜਾਣਨਾ ਚਾਹਿਆ, ਕਿ ਮੈਨੂੰ ਇਹ ਹੈ ਕਿ ਮੈਂ ਵਧੀਆ ਲਿਖ ਸਕਦਾ, ਮੈਂ ਯਾਨੀ ਕਿ ਗਾ ਲੈਣਾ ਮਾੜਾ ਚੰਗਾ, ਯਾਨੀ ਜੋ ਵੀ ਹੈ, ਤੇ ਉਹ ਮੈਂ ਸਿਰਫ ਆਪਦਾ ਓਨੇ ਦੇ ਵਿੱਚ ਹੀ ਰਹਿਣਾ, ਮੈਂ ਜ਼ਿਆਦਾ ਨਹੀਂ ਇਸ ਚੀਜ਼ ਬਾਰੇ ਕਰਦਾ। ਭਾਜੀ ਆਪਣਾ ਕੋਈ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਕੋਈ ਅੱਜ ਕੱਲ ਦੇ ਰਾਈਟਰ ਆ, ਜਿਹੜੇ ਆਪਣੇ ਆਪ ਨੂੰ ਸਟਾਰ ਕਹਿੰਦੇ ਆ, ਉਹ ਭਾਜੀ ਉਹ ਤੁਹਾਡੀ ਕਲਮ ਦਾ ਮੁਕਾਬਲਾ ਕਰ ਸਕਦੇ ਕਿ ਨਹੀਂ? ਨਹੀਂ, ਗਾਣੇ ਮੈਂ ਨਹੀਂ ਕਹਿੰਦਾ ਕਿ ਯਾਨੀ ਜੋ ਮੈਂ ਲਿਖਦਾ ਉੱਦਾਂ ਦਾ ਕੋਈ ਲਿਖ ਨਹੀਂ ਸਕਦਾ। ਬਹੁਤ ਵਧੀਆ ਵਧੀਆ ਮੁੰਡੇ ਯਾਨੀ ਕਿ ਹੁਣੇ ਆ ਜਿਹੜੇ ਯਾਨੀ ਇਸ ਚੀਜ਼ ਨੂੰ ਵਧੀਆ ਲਿਖ ਰਹੇ ਆ, ਜਾਂ ਅੱਗੇ ਆਉਣਗੇ ਵਧੀਆ ਲਿਖਣਗੇ। ਬਾਕੀ ਮੈਂ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਆਇਆ ਇੱਥੋਂ ਤੱਕ। ਮੇਰੇ ਪਹਿਲੇ ਗਾਣੇ ਸੁਣ ਲਓ ਜਿੰਨੇ ਵੀ ਨੇ, ਠੀਕ ਹੈ। ਹਾਂ, ਇੱਕ ਅੱਧੇ ਗਾਣੇ ਵਿੱਚ ਹੈ ਕੰਟਰੋਵਰਸੀ, ਉਹ ਯਾਨੀ ਕਿ ਜੋ ਤੁਸੀਂ ਅੱਗੇ ਪਹਿਲਾਂ ਗੱਲ ਕੀਤੀ ਆ, ਉਹ ਵੀ ਮੇਰਾ ਕੋਈ ਯਾਨੀ ਕਿ 9ਵਾਂ 10ਵਾਂ ਗਾਣਾ ਸੀ। ਪਹਿਲੇ ਮੇਰੇ ਗਾਣੇ ਹੋਏ ਨੇ ਨਾ, ਤੇ ਉਹਨਾਂ ਗਾਣਿਆਂ ਦੇ ਵਿੱਚ ਮੈਂ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਸੀ ਆਪਦੇ ਗਾਣੇ ਚਲਾਏ। ਸਹੀ ਹੈ, ਉਹ ਇਸ ਕਰਕੇ ਅੱਜ ਕੱਲ੍ਹ ਕੀ ਆ, ਅੱਜ ਕੱਲ੍ਹ ਹਰ ਗਾਣੇ ਵਿੱਚ 4 ਗਾਲਾਂ ਹੋਣੀਆਂ ਚਾਹੀਦੀਆਂ, ਉਹ ਤਾਂ ਆਮ ਹੋ ਗਿਆ, ਗਾਣਾ ਹਿੱਟ। ਕਿਉਂ ਭਲਾ? ਸਾਡੀ ਆਡੀਅנס ਉਦਾਂ ਦੀ ਸੁਣਨ ਵਾਲੀ ਹੈ। ਤੇ ਭਾਜੀ ਹੁਣ ਗਾਣੇ ਵਿੱਚ ਗਾਲਾਂ ਲਾਜ਼ਮੀ ਆ, ਆਪਣੀ ਆਡੀਅנס ਇਸ ਚੀਜ਼ ਨੂੰ ਕਿਉਂ ਨਹੀਂ ਸਮਝਦੀ ਕਿ ਸਾਡੀ ਆਉਣ ਵਾਲੀ ਯੂਥ ਵੀ ਇਸ ਚੀਜ਼ ਨੂੰ ਸੁਣਦੀ ਪਈ, ਇਸ ਚੀਜ਼ ਨੂੰ, ਫਿਰ ਉਹ ਉਹਨਾਂ ਦਾ ਜ਼ਿਹਨ ਉਹ ਸਾਈਡ ਤੇ ਜਾਏਗਾ। ਜੇ ਮੈਂ ਆਖਾਂ ਕਿ ਯਾਨੀ ਜੇ ਤੁਸੀਂ ਆਪਣੇ ਗਾਣੇ ਚਲਾਉਣੇ ਆ, ਹਾਂਜੀ, ਫਿਰ ਤਾਂ ਜ਼ਰੂਰੀ ਨੇ। ਅੱਛਾ, ਜੇ ਤੁਸੀਂ ਗਾਣੇ ਚਲਾਉਣੇ ਆ ਤੇ ਅੱਜ ਕੱਲ, ਸਹੀ ਹੈ, ਫਿਰ ਤਾਂ ਬਣ ਗਿਆ ਜ਼ਰੂਰੀ, ਠੀਕ ਹੈ। ਕਿਉਂਕਿ ਜੇ ਜਿਹੜੀ ਸਾਡੀ ਯਾਨੀ ਕਿ ਹੈਗੀ ਯਾਨੀ ਸੁਣਨ ਵਾਲੀ ਆਵਾਮ, ਠੀਕ ਹੈ, ਆਡੀਅנס, ਹਰ ਬੰਦਾ ਮੈਂ ਵੇਖਿਆ, ਜਿਹੜੀ ਤੁਸੀਂ ਗੱਲ ਉੱਦਾਂ ਦੀ ਕਰੋਗੇ ਨਾ, ਉਹਨੂੰ ਚੁੱਕ ਕੇ ਉਹਨੇ ਯਾਨੀ ਉਹ ਸੌਣ ਤੇ ਵੀਡੀਓ ਪਾਉਣੀ। ਮੇਰੇ ਤਾਂ ਚੱਲੇ ਖੂਬ ਗਾਣੇ, ਮੇਰੇ ਪਹਿਲਾਂ ਵਧੀਆ, ਮੇਰਾ ਕੋਈ ਗਾਣਾ ਗਾਲਾਂ ਵਾਲਾ ਨਹੀਂ ਚੱਲਿਆ, ਸਹੀ ਹੈ, ਮੇਰੇ ਵਧੀਆ ਹੀ ਗਾਣੇ ਚੱਲੇ। ਯਾਨੀ ਕਿ ਜੋ ਵੀ ਹੈ ਨਾ ਮੇਰੇ, ਯਾਨੀ ਕਿ 5-5 ਲੱਖ ਵੀਡੀਓ ਯਾਨੀ ਕਿ ਬਣੀਆਂ, ਯੂਜ਼ ਹੋਏ ਨੇ ਹਰ ਗਾਣੇ ਦੇ, ਯਾਨੀ ਸਾਊਂਡ ਵਧੀਆ ਚੱਲੇ ਆ। ਬਾਕੀ ਇਹ ਨਿਜ਼ਾਮ ਇੱਦਾਂ ਦਾ, ਤੁਹਾਨੂੰ ਮੈਂ ਯਾਨੀ ਇਹ ਦੱਸਿਆ ਕਿ ਤੁਸੀਂ ਲੈ ਕੇ ਆਓ ਗਾਣਾ ਆਪਣਾ, 4-5 ਚੰਗੀਆਂ ਗਾਲਾਂ ਕੱਢੋ ਵਿੱਚ, ਜੋ ਲੋਕਾਂ ਨੇ ਤੁਹਾਡਾ ਪੂਰਾ ਗਾਣਾ ਨਹੀਂ ਯਾਨੀ ਕਿ ਸੁਣਨਾ, ਉਹ ਜਿਹੜਾ ਯਾਨੀ ਕਿ ਉਹਨਾਂ ਕਲਿੱਪ ਹੋਏਗਾ ਨਾ, ਉਹਦੇ ਤੇ ਵੀਡੀਓ ਬਣਾਉਣਗੇ। ਹਰ ਬੰਦਾ ਤਾਂ ਬਦਮਾਸ਼ ਹੈ ਭਾਈ, ਉਹ ਸਿਰਫ ਇੱਕ ਦੂਸਰਾ ਸਿਰਫ ਬਦਮਾਸ਼ੀ ਫੋਨ ਤੱਕ ਹੀ ਹੁੰਦੀ ਉਹ ਜਿਹੜੀ। ਹਾਂ, ਯਾਨੀ ਸਿਰਫ ਉਹਨਾਂ ਨੇ ਯਾਨੀ ਕਿ ਹਰ ਬੰਦੇ ਲਈ ਉਹ ਕਹਿੰਦਾ ਕਿ ਮੈਂ ਆ, ਸਹੀ ਹੈ। ਉਹਨੇ ਆਪ ਨਹੀਂ ਕਿਸੇ ਨੂੰ ਗਾਲ ਕੱਢ ਸਕਦਾ ਉਹ, ਠੀਕ ਹੈ। ਉਹ ਵੇਖਦਾ ਕਿ ਏਦਾਂ ਦਾ ਗਾਣਾ ਕਿਹੜਾ ਜਿਹਦੇ ਵਿੱਚ ਕੋਈ 4 ਗਾਲਾਂ ਨੇ, ਉਹਦੇ ਤੇ ਵੀਡੀਓ ਬਣਾ ਕੇ ਸਟੇਟਸ ਲਾਉਂਦਾ, ਜਿਹੜਾ ਯਾਨੀ ਕਿ ਜਿੱਥੇ ਉਹਦੀ ਕੋਈ ਲਾਗ ਡਾਟ ਹੁੰਦੀ ਨਾ, ਉਹਨੂੰ ਸ਼ੋਅ ਕਰਾਤਾ ਜਾਂ ਲੋਕਾਂ ਨੂੰ ਸ਼ੋਅ ਕਰਾ ਦਿੱਤਾ ਕਿ ਉਹਨੇ ਜੀ ਯਾਨੀ ਉਹਦੇ ਯਾਨੀ ਅੰਦਰਲੀ ਅੱਗ ਮੱਠੀ ਹੋ ਜਾਂਦੀ ਹੈ। ਤੇ ਉਹ ਜੀ ਗਾਣਾ ਅੱਜ ਕੱਲ੍ਹ ਉਹ ਮੈਂ ਕਹਿੰਦਾ ਕਿ ਹਰ ਆਪਣਾ ਗਾਣਾ ਚੱਲ ਹੀ ਟਿਕਟੋਕ ਤੇ ਹੋ ਰਿਹਾ, ਜਿਹਦੇ ਵਿੱਚ ਕੋਈ ਉੱਦਾਂ ਦੀ ਗੱਲਬਾਤ ਹੋਵੇ। ਤੇ ਭਾਜੀ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੇ ਕੁ ਗਾਣੇ ਆ ਰਹੇ ਕਿ ਸਾਰੇ ਬਦਮਾਸ਼ੀ ਵਾਲੇ ਆ ਰਹੇ, ਜਾਂ ਕੁਝ ਹੋਰ ਵੀ ਆਪਣੇ ਇਸ ਚੀਜ਼ ਤੋਂ ਹਟ ਕੇ ਵੀ ਆਪਾਂ ਕਰ ਰਹੇ ਹਾਂ? ਮੈਂ ਕੀਤਾ ਸੀ ਇੱਕ ਗਾਣਾ ਭਾਈ, ਇੱਕ ਸੀ ਨਾ, ਇੱਕ ਹੀ ਕੀਤਾ, ਇੱਕ ਹੀ ਕੀਤਾ, ਉਹਨੂੰ 4-5 ਲੱਖ ਵਿਊ ਹੋਣਾ, ਯਾਨੀ ਉਹ ਹਿੱਟ ਨਹੀਂ ਗਿਆ। ਮੈਂ ਯਾਨੀ ਤੁਹਾਨੂੰ ਦੱਸਿਆ ਕਿ ਮੈਂ ਕੈਰੀ ਔਨ ਗਾਣਾ ਕੀਤਾ, ਉਹਦੇ ਵਿੱਚ ਮੈਂ ਇਹ ਦੱਸ ਰਿਹਾ ਕਿ ਤੁਹਾਨੂੰ ਲੋਕ ਮਾੜਾ ਚੰਗਾ ਕਹਿਣਗੇ, ਜਾਂ ਤੁਹਾਡੇ ਕੰਮ ਨੂੰ ਲੈ ਕੇ, ਜਾਂ ਕੋਈ ਵੀ ਯਾਨੀ ਕਿ ਜਿਹੜਾ ਬੰਦਾ ਜੋ ਵੀ ਕੰਮ ਕਰਦਾ ਨਾ, ਤੁਹਾਨੂੰ ਜੇ ਕੋਈ ਮਾੜਾ ਚੰਗਾ ਕਰ ਰਿਹਾ ਜਾਂ ਜੋ ਵੀ ਹੈ, ਤੁਸੀਂ
ਉਸ ਚੀਜ਼ ਤੋਂ ਆਪਣਾ ਦਿਲ ਹੌਲਾ ਨਹੀਂ ਕਰਨਾ, ਤੁਸੀਂ ਆਪਣਾ ਕੰਮ ਜਾਰੀ ਰੱਖੋ। ਯਾਨੀ ਇਸ ਚੀਜ਼ ਤੇ ਅਸੀਂ ਕੈਰੀ ਆਉਣ ਕਿ ਜੇ ਕੋਈ ਆਖੂਗਾ ਨਾ ਮਾੜਾ ਫਿਰ ਚੰਗਾ ਕਿਵੇਂ ਕਰਾਂਗੇ, ਖਿੱਚਣਗੇ ਲੱਤਾਂ ਜੇ ਨਾ ਉੱਤੇ ਕਿਵੇਂ ਚੜਾਂਗੇ। ਮੈਂ ਸਟੋਰੀ ਵਹਾਈ ਉਹਦੇ 'ਚ ਮੈਂ ਖੇਤ ਜਾ ਰਿਹਾ, ਮੈਂ ਆਪਦੇ ਕੰਮ ਸ਼ਮ ਕਰ ਰਿਹਾ, ਮੈਨੂੰ ਗਾਣਿਆਂ ਦਾ ਸ਼ੌਕ ਹੈ, ਮੇਰਾ ਗਾਣਾ ਆਇਆ, ਮੈਂ ਯਾਨੀ ਕਿ ਹਰ ਚੀਜ਼ ਵਹਾਈ ਸਟੋਰੀ 'ਚ। ਥੱਲੇ ਲੋਕ ਮੈਨੂੰ ਕਹਿ ਰਹੇ ਬਾਈ ਚੱਸ ਨਹੀਂ ਆਈ, ਉਹਨਾਂ ਨੇ ਉਹ ਗੱਲ ਹੀ ਨਹੀਂ ਵੇਖੀ ਕਿ ਬਾਈ ਕਹਿੰਦਾ ਕੀ ਪਿਆ ਗਾਣੇ 'ਚ। ਹਰ ਗਾਣੇ ਦਾ ਕਨਸੈਪਟ ਉਹ ਹੈ ਨਾ, ਖਰੇ ਸਾਨੂੰ ਉਹਨਾਂ ਨੇ ਵੇਖ ਹੀ ਯਾਨੀ ਕਿ ਉੱਦਾਂ ਦਾ ਲਿਆ ਵੇ ਇਹਦੇ ਵਿੱਚ ਕਿ ਠੀਕ ਹੈ ਕਿ ਬਾਈ ਨੇ ਯਾਨੀ ਉਹ ਹੈ ਹੀ ਇੱਦਾਂ ਦਾ, ਅਸੀਂ ਸੁਣਨਾ ਹੀ ਉਹਨੂੰ ਇੱਦਾਂ ਦਾ, ਅਸੀਂ ਵੇਖਣਾ ਹੀ ਉਹਨੂੰ ਇੱਦਾਂ ਦਾ ਚਾਹਣੇ। ਯਾਨੀ ਹੋਰ ਵੀ ਹਰ ਗਾਣੇ ਦਾ ਇੱਕ ਮਤਲਬ ਹੁੰਦਾ, ਠੀਕ ਹੈ, ਹਰ ਗਾਣੇ ਦਾ ਇੱਕ ਯਾਨੀ ਹਿਸਾਬ ਹੁੰਦਾ, ਕਨਸੈਪਟ ਹੁੰਦਾ, ਸਟੋਰੀ ਹੁੰਦੀ ਹੈ, ਉਹਨੂੰ ਉਸ ਹਿਸਾਬ ਨਾਲ ਵੇਖੋ। ਠੀਕ ਹੈ, ਅਸੀਂ ਉਸ ਤੋਂ ਬਾਅਦ ਯਾਨੀ ਕਿ ਉੱਦਾਂ ਦਾ ਲਾਜ਼ਮੀ ਕਰਾਂਗੇ, ਬਾਕੀ ਉਹਨੂੰ ਤਾਂ ਸਮਝੋ ਕਿ ਉਹ ਯਾਨੀ ਉਹਨੇ ਇਹਦੇ 'ਚ ਕੀ ਕਿਹਾ। ਭਾਜੀ ਆਪਣੀ ਕਦੀ ਕਿਸੇ ਗੱਲ ਤੋਂ ਪੰਜਾਬੀ ਜਿਹੜਾ ਮਿਊਜ਼ਿਕ ਇੰਡਸਟਰੀ ਆ, ਤੁਸੀਂ ਕਿਸੇ ਗੱਲ ਤੋਂ ਹੋਏ ਕਿ ਯਾਰ ਨਹੀਂ ਯਾਰ ਦਫਾ ਕਰੋ, ਮੈਂ ਨਹੀਂ ਕਰਨਾ ਯਾਰ, ਆ ਚੀਜ਼ ਠੀਕ ਨਹੀਂ ਗੀ, ਇੰਡਸਟਰੀ ਠੀਕ ਨਹੀਂ ਗੀ, ਕੋਈ ਐਸੀ ਕੋਈ ਆਪਣੀ ਇੰਡਸਟਰੀ ਹੈ ਹੀ ਕਦੋਂ? ਪੰਜਾਬੀ ਇੰਡਸਟਰੀ ਕਿੱਥੇ ਆ ਆਪਣੀ? ਨਹੀਂ ਭਾਜੀ ਅੱਜ ਕੱਲ ਦੇ ਜਿਹੜੇ ਸਿੰਗਰ ਆ ਰਹੇ ਨੇ ਨਵੇਂ, ਮੈਂ ਹੁਣ ਉਹ ਵੀ ਆਪਣਾ ਵਿਚਾਰੇ ਯਾਨੀ ਸਾਰਾ ਕੁਝ ਆਪ ਕਰ ਰਹੇ ਆ। ਹਾਂਜੀ ਸਹੀ ਹੈ, ਹਰ ਬੰਦੇ ਨੇ ਆਪਦਾ ਲੈਵਲ ਬਣਾਇਆ, ਸਹੀ ਹੈ, ਆਪਣੇ ਯਾਨੀ ਕਿ ਆਪ ਪੈਸਾ ਲਾ ਰਿਹਾ ਗਾਣੇ ਤੇ, ਸਹੀ ਹੈ, ਆਪਦਾ ਹੀ ਸਾਰਾ ਨਿਜ਼ਾਮ ਕਰਦਾ ਪਿਆ। ਇੱਥੇ ਕੋਈ ਬੰਦਾ ਕਿਸੇ ਨੂੰ ਸਪੋਰਟ ਨਹੀਂ ਕਰਦਾ। ਅੱਛਾ, ਠੀਕ ਹੈ। ਵਜ੍ਹਾ ਹੁਣ ਯਾਨੀ ਕਿ ਜੇ ਕਿਸੇ ਨੇ ਸਟੂਡੀਓ ਬਣਾਇਆ, ਉਹਨੇ ਇਹ ਨਹੀਂ ਵੇਖਣਾ ਕਿ ਆ ਫਲਾਣੇ ਬੰਦੇ ਦੇ ਵਿੱਚ ਹੈ ਟੈਲੈਂਟ ਹੈ, ਸਹੀ ਹੈ, ਕਿ ਅਸੀਂ ਇਹਨੂੰ ਯਾਨੀ ਅੱਗੇ ਲੈ ਕੇ। ਹੁਣ ਜਿਹੜਾ ਇੱਕ ਤੁਸੀਂ ਯਾਨੀ ਹਿਸਾਬ ਬਣਾ ਲਿਆ, ਸਟੂਡੀਓ ਬਣਾ ਲਿਆ, ਉਹਦੇ ਤੁਸੀਂ ਪੈਸਾ ਲਾ ਲਿਆ ਜਿਹੜਾ ਲਾਉਣਾ ਸੀ। ਹੁਣ ਤੁਹਾਨੂੰ ਚਾਹੀਦਾ ਹੈ ਕਿ ਜੇ ਕਿਸੇ ਕੋਲ ਟੈਲੈਂਟ ਹੈ ਨਾ, ਜੇ ਉਹ ਬੰਦਾ ਪੈਸੇ ਨਹੀਂ ਲਾ ਸਕਦਾ, ਤੇ ਅਸੀਂ ਉਹਨੂੰ ਸਪੋਰਟ ਕਰੀਏ, ਉਹਨੂੰ ਅੱਗੇ ਲੈ ਕੇ। ਤੁਸੀਂ ਉਹਦੇ ਨਾਲ ਕਰੋ, ਡੀਲ ਕਰੋ, ਅਸੀਂ ਤੇਰੇ ਤੇ ਪੈਸਾ ਲਾਣੇ। ਅਸੀਂ ਅੱਜ ਕੱਲ ਸਟੂਡੀਓ, ਹਰ ਕੋਈ ਸਟੂਡੀਓ ਬਣਾਈ ਖੜਾ, ਉਹ ਜੀ 5000 'ਚ ਮਿਊਜ਼ਿਕ, 10,000 'ਚ, 20,000 'ਚ ਮਿਊਜ਼ਿਕ, ਸਾਰਾ ਉਹ ਹਰ ਬੰਦੇ ਰੋਟੀ ਚਲਾਈ ਹੋਈ ਆ ਆਪਦੀ। ਉਹਨੂੰ ਨਹੀਂ, ਤੁਹਾਡੇ ਵਿੱਚ ਟੈਲੈਂਟ ਆ, ਤੁਸੀਂ ਚੰਗਾ ਲਿਖ ਰਹੇ ਜੇ, ਚੰਗਾ ਗਾ ਰਹੇ ਜੇ, ਉਹਨੂੰ ਪੈਸਾ ਚਾਹੀਦਾ, ਤੁਸੀਂ ਹਿੱਟ ਜਾਓ ਫਲੋਪ ਜਾਓ, ਉਹਨੇ ਪੈਸਾ ਲੈ ਕੇ ਕੰਮ ਕਰਨਾ। ਉਹਨੇ ਇੰਨਾ ਕੁ ਵੀ ਰੱਤੀ ਬਰਾਬਰ ਤੁਹਾਡੇ ਤੇ ਸਪੋਰਟ ਨਹੀਂ ਕਰਨਾ ਆਪਦੇ ਵੱਲੋਂ। ਅਸੀਂ ਹੁਣ ਤੱਕ ਆਪਦਾ ਪੈਸਾ ਲਾ ਕੇ ਆਏ। ਮੈਂ B2 ਲੈਵਲ ਤੇ ਸੀ ਤੇ ਮੈਂ ਆਪਣਾ ਪੈਸਾ ਆਪ ਲਾਇਆ। ਮੈਂ ਪਹਿਲੇ ਗਾਣੇ ਤੋਂ ਲੈ ਕੇ ਹੁਣ ਵਾਲੇ ਲਾਸਟ ਗਾਣਿਆਂ ਤੱਕ ਮੈਂ ਆਪਣਾ ਪੈਸਾ ਆਪ ਲਾ ਰਿਹਾ, ਤੇ ਆਪਦੀ ਜੇਬ ਚੋਂ ਲਾ ਰਿਹਾ। ਤੇ ਭਾਈ ਆਪਾਂ ਨੂੰ ਕਦੀ ਕਿਸੇ ਕੰਪਨੀ ਚੋਂ ਜਾਂ ਕਿਸੇ ਅੱਛੇ ਸਟੂਡੀਓ ਤੋਂ ਆਪਾਂ ਨੂੰ ਕੋਈ ਆਫਰ ਵਗੈਰਾ ਨਹੀਂ ਹੁੰਦੀਆਂ? ਸਟੂਡੀਓ ਇੱਥੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਸਟੂਡੀਓ ਆਪਣੇ ਜਿਹੜੇ ਹੈਗੇ ਨੇ, ਉਹ ਸਟੂਡੀਓ ਵਾਲੇ, ਅੱਛਾ ਮੈਨੂੰ ਯਾਨੀ ਕਿ ਫੋਨ ਆਉਂਦੇ ਨੇ ਹੁਣ ਜਦੋਂ ਮੈਂ, ਠੀਕ ਹੈ, ਮੇਰੇ ਗਾਣੇ ਚੱਲਦੇ ਆ, ਜਿਹੜੇ ਕੋਈ ਮੁੰਡੇ ਨਵਾਂ ਸਟੂਡੀਓ ਸਟਾਰਟ ਕਰਦੇ ਆ, ਉਹ ਮੈਨੂੰ ਫੋਨ ਕਰਦੇ ਆ, ਬਾਈ ਜੀ ਤੁਸੀਂ ਸਾਡੇ ਨਾਲ ਆ ਕੇ ਕੰਮ ਕਰੋ, ਜੋ ਵੀ। ਬਾਕੀ ਉਹਨਾਂ ਦਾ ਕੰਮ ਉਸ ਹਿਸਾਬ ਦਾ ਨਹੀਂ ਹੁੰਦਾ ਜਿੱਦਾਂ ਦਾ ਮੈਨੂੰ ਚਾਹੀਦਾ ਹੁੰਦਾ, ਸਹੀ ਹੈ। ਉਹ ਮੈਂ ਪੈਸੇ ਭਰ ਕੇ, ਹਾਲਾਂਕਿ ਮੇਰਾ ਫ੍ਰੀ ਕਰਨ ਨੂੰ ਹੈਗੇ ਨੇ ਬੰਦੇ, ਕਹਿੰਦੇ ਕਿ ਅਸੀਂ ਤੇਰਾ ਫ੍ਰੀ ਕਰਨਾ ਬਾਈ, ਅਸੀਂ ਤੈਨੂੰ ਯਾਨੀ ਕਿ ਤੁਸੀਂ ਆਣ ਕੇ ਸਾਡਾ ਥੱਲੇ ਨਾ ਦੇਣਾ। ਬਾਕੀ ਉਹ ਉਹਨਾਂ ਦਾ ਕੰਮ ਉਸ ਲੈਵਲ ਦਾ ਨਹੀਂ ਹੁੰਦਾ, ਸਹੀ। ਉਹ ਇਸ ਕਰਕੇ ਫਿਰ ਯਾਨੀ ਕਿ ਅਸੀਂ ਯਾਨੀ ਕਿ ਜਿੱਥੋਂ ਕਰਨਾ ਅਸੀਂ ਆਪਦਾ ਪੈਸੇ ਲਾ ਕੇ ਕਰਨਾ। ਤੇ ਭਾਜੀ ਤੁਸੀਂ ਜਿਹੜਾ ਅਸਲ ਪੰਜਾਬੀ ਫੋਕ ਮਿਊਜ਼ਿਕ ਆ, ਠੀਕ ਹੈ, ਉਹਨੂੰ ਤੁਸੀਂ ਕਦੀ ਅੱਜ ਕੱਲ ਦੇ ਦੌਰ ਦੇ ਵਿੱਚ ਵੀ, ਉਹ ਅੱਜ ਕੱਲ ਦੇ ਵਿੱਚ ਰੀਮਿਕਸ ਕਰਨੇ ਦਾ ਕਦੀ ਨਹੀਂ ਇਦਾਂ ਦੀ ਗੱਲ ਨਹੀਂ ਸੋਚੀ ਕਿ ਯਾਰ ਉਹ ਜਿਹੜਾ ਮਿਊਜ਼ਿਕ ਹੈ ਨਾ, ਉਹਦਾ ਇੱਕ ਆਪਣਾ ਹੀ ਲੈਵਲ ਆ? ਹੁਣ ਇੱਕ ਰਾਹਤ ਫਤਿਹ ਅਲੀ ਖਾਨ ਹੋ ਗਿਆ, ਉਹਨਾਂ ਦਾ ਪੰਜਾਬੀ ਫੋਕ ਮਿਊਜ਼ਿਕ ਆ, ਤੁਸੀਂ ਉਸ ਚੀਜ਼ ਨੂੰ ਕਦੀ ਅੱਜ ਕੱਲ ਦੇ ਦੌਰ 'ਚ ਯੂਜ਼ ਕਰਨੇ ਦਾ ਨਹੀਂ ਕਦੀ ਸੋਚਿਆ? ਮੈਨੂੰ ਲੱਗਦਾ ਆਪਾਂ ਯਾਨੀ ਉੱਦਾਂ ਦੇ ਲਈ ਨਹੀਂ ਬਣੇ। ਹਰ ਬੰਦੇ ਦਾ ਇੱਕ ਆਪਣਾ ਟੇਸਟ ਆ, ਹਰ ਬੰਦਾ ਨਹੀਂ ਯਾਨੀ ਕਿ ਉੱਦਾਂ ਦਾ ਕਰ ਸਕਦਾ। ਯਾਨੀ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੈਂ ਕੈਰੀ ਔਨ ਗਾਣਾ ਕੀਤਾ, ਉਹ ਬੰਦਿਆਂ ਨੇ ਮੈਨੂੰ ਵੇਖ ਲਿਆ ਨਾ, ਜੋ ਮੇਰੇ ਯਾਨੀ ਕਿ ਜਿਹੜੇ ਬੰਦੇ ਸੁਣਦੇ ਆ, ਮੈਨੂੰ ਆਡੀਅנס ਆ, ਉਹਨਾਂ ਨੇ ਮੈਨੂੰ ਸਟਾਰਟ 'ਚ ਜੋ ਵੇ ਮੇਰਾ ਗਾਣਾ ਯਾਨੀ ਪਹਿਲਾ ਗਾਣਾ 20 ਮਿਲੀਅਨ ਤੇ ਆ, ਸਹੀ ਹੈ, ਉਹਨਾਂ ਨੇ ਮੈਨੂੰ ਵੇਖ ਲਿਆ। ਇਫੀ ਜੱਟ ਉਹਨਾਂ ਲਈ ਇੱਦਾਂ ਦਾ ਹੀ ਹੈ। ਇਫੀ ਜੱਟ ਗਾਂ ਜੇ ਕੋਈ ਹੋਰ ਕਰੂਗਾ, ਕੋਈ ਸੌਫਟ ਚੀਜ਼ ਕਰੂਗਾ, ਉਹਨਾਂ ਨੇ ਥੱਲੇ ਇਹੀ ਕਹਿਣਾ ਕਿ ਬਾਈ ਉੱਦਾਂ ਦਾ ਕਰੋ। ਉਹਨਾਂ ਦਾ ਮਾਈਂਡ ਸੈੱਟ ਹੋ ਗਿਆ। ਭਾਜੀ ਤੁਸੀਂ ਕਾਮਯਾਬੀ ਕਿਹੜੀ ਚੀਜ਼ ਨੂੰ ਸਮਝਦੇ ਹੋ? ਕਾਮਯਾਬੀ ਮੈਂ ਕਾਮਯਾਬੀ ਸਮਝਦਾ ਕਿ ਤੁਸੀਂ ਯਾਨੀ ਤੁਹਾਨੂੰ ਰੱਬ ਨੇ ਇੱਜ਼ਤ ਦਿੱਤੀ ਹੈ, ਸਹੀ ਹੈ, ਤੁਹਾਨੂੰ ਕੋਈ 4 ਬੰਦੇ ਇੱਜ਼ਤ ਨਾਲ ਬੁਲਾਉਂਦੇ ਆ, ਤੁਹਾਡੇ ਏਰੀਏ ਦੇ ਵਿੱਚ ਬਾਹਰ ਤੁਹਾਨੂੰ ਕੋਈ ਮਿਲਦਾ, ਉਹ ਅੱਛੇ ਅਖਲਾਕ ਨਾਲ ਤੁਹਾਨੂੰ ਮਿਲਦਾ, ਤੁਹਾਡੀ ਇੱਜ਼ਤ ਕਰਦਾ। ਮੈਂ ਕਹਿੰਦਾ ਇਹੀ ਕਾਮਯਾਬੀ ਆ ਕਿ ਤੁਹਾਨੂੰ ਕੋਈ ਚੰਗੇ ਲਫ਼ਜ਼ਾਂ ਦੇ ਵਿੱਚ ਯਾਦ ਕਰ ਰਿਹਾ। ਇਹ ਕਾਮਯਾਬੀ, ਪੈਸੇ ਨਾਲ ਕਾਮਯਾਬੀ ਨਹੀਂ ਹੈਗੀ। ਪੈਸੇ ਤਾਂ ਮਹਿੰਗੀਆਂ ਗੱਡੀਆਂ ਵਾਲੇ ਬੰਦੇ ਵੀ ਕੋਲੋਂ ਲੰਘ ਜਾਂਦੇ, ਕਿਸੇ ਨੂੰ ਕੀ ਪਤਾ ਕਿਹੜਾ, ਸਹੀ। ਤੇ ਮੈਂ ਮੋਟਰਸਾਈਕਲ ਤੇ ਵੀ ਫਿਰਦਾ ਰਿਹਾ, ਬੰਦੇ ਮੇਰੇ ਨਾਲ ਯਾਨੀ ਫੋਟੋ ਵਾਲੇ। ਮੈਂ ਗੱਡੀ ਹੁਣ ਲਈ ਹੈ ਤੇ ਮੈਂ ਇਸ ਕੰਮ 'ਚੋਂ ਨਹੀਂ ਲਈ, ਮੈਨੂੰ ਮੇਰੇ ਭਰਾ ਨੇ ਲੈ ਕੇ ਦਿੱਤੀ ਹੈ, ਸਹੀ ਹੈ। ਮੈਂ ਜੋ ਵੀ ਕੀਤਾ
ਜੇ ਅੱਜ ਮੇਰੇ ਕੋਲ ਮਹਿੰਗਾ ਫੋਨ ਆ ਜਾਂ ਮੇਰੇ ਕੋਲ ਜੋ ਵੀ ਆ, ਮੈਂ ਤੁਹਾਨੂੰ ਵੱਲਾ ਸਹੀ ਗੱਲ ਦੱਸ ਰਿਹਾ, ਮੈਂ ਉਹ ਆਪਣੇ ਯਾਨੀ ਕਿ ਜੋ ਮੇਰੀ ਹੋਰ ਸਾਡਾ ਯਾਨੀ ਕਿ ਜੋ ਹੈਗਾ ਕੰਮਕਾਰ ਹਾਂਜੀ ਉਹਦੇ ਚੋਂ ਆ, ਇਹਨੂੰ ਮੈਂ ਇੱਕ ਸ਼ੌਕ ਦੇ ਤੌਰ ਤੇ ਰੱਖਿਆ, ਯਾਨੀ ਜੋ ਵੀ ਸਾਰਾ ਨਿਜ਼ਾਮ ਹੈ। ਤੇ ਮੈਂ ਤਾਂ ਹਰ ਬੰਦੇ ਨਾਲ ਨਹੀਂ ਕਿ ਅੱਜ ਕੱਲ੍ਹ ਕਿਹੜਾ ਚੱਲ ਰਿਹਾ ਉਹਦੇ ਅੱਗੇ ਗੋਡੇ ਟੇਕ ਦਿਓ ਜਾ ਕੇ ਕਿ ਤੂੰ ਹੀ ਤੂੰ ਹੈ। ਅੱਜ ਕੱਲ੍ਹ ਇਹ ਤਾਂ ਆਮ ਆ ਜੀ, ਅੱਜ ਕੱਲ੍ਹ ਆ ਹੀ ਚੱਲ ਇਹ ਰਿਹਾ, ਤਾਂ ਭਾਜੀ ਉਹ ਆਪਣੇ ਤੋਂ ਨਹੀਂ ਹੋਣਾ। ਬੇਸ਼ੱਕ ਇਹ ਤਾਂ ਭਾਜੀ ਇਹ ਹਰ ਚੀਜ਼ ਆਮ ਹੋ ਗਈ ਹੋਈ ਹੈ। ਇੱਥੇ ਪੈਸਾ ਪਿਓ ਹੈ, ਹੁਣ ਆਵਾਮ ਨੇ ਸਮਝ ਲਿਆ ਸਮਝ ਸਾਰਿਆਂ ਨੇ। ਸਹੀ ਹੈ, ਤੇ ਜਿੰਦੇ ਕੋਲੇ ਆ ਗਿਆ, ਅੱਛਾ ਟੂਨ ਉਹਨਾਂ ਬੰਦਿਆਂ ਦੀ ਖਰਾਬ ਹੁੰਦੀ ਜਿਨ੍ਹਾਂ ਦਾ ਏਮ ਹੁੰਦਾ ਕਿ ਪੈਸਾ ਮੈਂ ਕਮਾਉਣਾ, ਸਹੀ ਹੈ, ਇੱਥੋਂ ਤੇ ਪੈਸਾ ਕਮਾ ਲਿਆ। ਉਹਨੂੰ ਨਹੀਂ ਹੋਣਾ ਹੈ ਕਿ ਮੈਨੂੰ ਯਾਨੀ ਕਿ ਇੱਥੋਂ ਤੱਕ ਮੈਂ ਆਇਆ, ਮੈਨੂੰ ਲੋਕਾਂ ਦਾ ਪਿਆਰ ਮਿਲਿਆ ਜਾਂ ਕੁਛ ਵੀ ਹੈ। ਉਹਨਾਂ ਨੇ ਆਪਦੀ ਗੱਲ ਉੱਥੋਂ ਤੱਕ ਰੱਖੀ ਕਿ ਅਸੀਂ ਕਮਾ ਲਿਆ, ਅਸੀਂ ਸਭ ਯੈਸ, ਅਸੀਂ ਹੁਣ ਜੋ ਮਰਜ਼ੀ ਕਰ ਸਕਦੇ ਹਾਂ। ਪਰ ਇਹ ਟਾਈਮ ਆ, ਇਹ ਟਾਈਮ ਆ ਜਿਹੜੇ ਮੈਂ ਆਖਾਂਗਾ ਉਹਨਾਂ ਬੰਦਿਆਂ ਨੂੰ ਕਿ ਜਿਨ੍ਹਾਂ ਦਾ ਯਾਨੀ ਕਿ ਸਾਡੇ ਤੇ, ਮੈਂ ਤਾਂ ਆਪਦਾ ਟਾਈਮ ਹੁਣ ਵੀ ਨਹੀਂ ਸਮਝਦਾ ਕਿ ਸਾਡਾ ਟਾਈਮ ਚਲਾ ਗਿਆ। ਸਹੀ ਹੈ, ਸਹੀ ਸਮਝ ਗਿਆ ਮੈਂ। ਯਾਨੀ ਕਿ ਬੰਦੇ ਨੂੰ ਆਪਣੇ ਵੱਲੋਂ ਯਾਨੀ ਕਿ ਨਹੀਂ ਸੋਚਣਾ ਚਾਹੀਦਾ ਨਾ ਅਸੀਂ ਅਚੀਵ। ਉਹ ਮੈਨੂੰ ਇੱਕ ਕਰਨ ਔਜਲੇ ਦੀ ਗੱਲ ਯਾਦ ਹੈ, ਉਹ ਕਹਿੰਦਾ ਕਿ 10-10 ਸਾਲ ਜਿਹੜੇ ਕੱਟ ਕੇ ਆਏ ਆ ਕੁੜੇ, ਉਹਨਾਂ ਨੂੰ ਸਵਾਦ ਵੀ ਆ ਬੇਹ ਲੱਗਦੇ। ਸਹੀ ਹੈ, ਹੁਣ ਸਾਡੇ ਕੋਲੇ ਉਹ ਸਭ ਕੁਝ ਹੈ ਸੀ, ਸਾਡੇ ਕੋਲੇ ਸਭ ਕੁਝ ਹੈ ਸੀ, ਹੁਣ ਵੀ ਅਸੀਂ ਉੱਥੇ ਗਾ, ਸਾਰਾ ਨਿਜ਼ਾਮ ਠੀਕ ਹੈ, ਅਸੀਂ ਰੋਟੀ ਸੋਹਣੀ ਖਾ ਰਹੇ ਹਾਂ। ਮੈਂ ਉਦੋਂ ਵੀ ਸੋਹਣੀ ਖਾ ਰਿਹਾ ਜਦੋਂ ਮੈਂ ਫੀਲਡ ਦੇ ਵਿੱਚ ਆਇਆ ਸੀ, ਤੇ ਇਸ ਕਰਕੇ ਮੈਨੂੰ ਉਹਨਾਂ ਚੀਜ਼ਾਂ ਦੀ ਐਡੀ ਤਲਬ ਨਹੀਂ ਹੈ ਕਿ ਮੇਰਾ ਨਿਜ਼ਾਮ ਚੱਲ ਰਿਹਾ, ਰੋਟੀ ਮੇਰੀ ਕਿਸਮਤ 'ਚ ਰੱਬ ਨੇ ਬਹੁਤ ਸੋਹਣੀ ਲਿਖੀ ਆ, ਮੈਂ ਚੰਗੀ ਖਾ ਰਿਹਾ, ਮੇਰੀ ਜੇਬ ਦੇ ਵਿੱਚ ਭਾਵੇਂ ਰੁਪਈਆ ਨਾ ਹੋਵੇ, ਰੋਟੀ ਮੇਰੇ ਅੱਗੇ ਚੰਗੀ ਹੈ ਤੇ ਬਸ ਹੋਰ ਕੀ ਚਾਹੀਦਾ ਹੈ। ਭਾਜੀ ਆਪਣਾ ਜਿਹੜਾ ਪਿੰਡ ਆ, ਜੋ ਉੱਥੇ ਦੇ ਲੋਕ ਆ, ਉਹਨਾਂ ਦਾ ਤੁਹਾਡੇ ਵਾਸਤੇ ਕੀ ਸੋਚ ਉਹਨਾਂ ਦੀ ਸੋਚ ਵਧੀਆ। ਅੱਛਾ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਪਹਿਲਾਂ ਮੇਰਾ ਕੋਈ ਨਿਜ਼ਾਮ ਹੋਰ ਸੀ, ਯਾਨੀ ਕਿ ਇਸ ਫੀਲਡ ਦੇ ਵਿੱਚ ਆਉਣ ਤੋਂ ਪਹਿਲਾਂ, ਯਾਨੀ ਕਿ ਜਦੋਂ ਬੰਦਾ ਉੱਠਦਾ ਨਾ ਤੇ ਉਹ ਪੈਂਦਾ ਸਾਰੇ ਕੰਮਾਂ ਨੂੰ, ਉਹ ਠੀਕ ਆ, ਹੋਏ ਵੀ ਆ ਨਿਜ਼ਾਮ ਖਰਾਬ ਵੀ ਹੋਇਆ, ਲੜਾਈ ਝਗੜੇ ਜਾਂ ਕੁਛ ਵੀ ਆ, ਤੇ ਜਿਨ੍ਹਾਂ ਨਾਲ ਹੈ ਸੀ ਲੜਾਈ ਝਗੜੇ, ਕੋਸ਼ਿਸ਼ ਕੀਤੀ ਆ ਕਿ ਹੁਣ ਵੀ ਯਾਨੀ ਉਹਾ ਵੀ ਬੰਦੇ ਮੇਰੇ ਕੋਲੇ ਆਏ ਆ, ਕਦੇ ਜਾਂ ਕਿਤੇ ਮਿਲੇ ਆ, ਤੇ ਮੈਂ ਉਹਨਾਂ ਨੂੰ ਚੰਗੇ ਅਖਲਾਕ ਨਾਲ ਹੀ ਮਿਲਿਆ। ਇਹ ਗੱਲ ਮੈਂ ਆਪਦੇ ਕੰਡੋਂ ਪਿੱਛੇ ਸੁਣੀ ਹੈ। ਲੋਕ ਇਹ ਗੱਲ ਕਹਿੰਦੇ ਆ ਕਿ ਯਾਨੀ ਮੇਰੇ ਆਸ-ਪਾਸ ਵਾਲੇ ਜਿਹੜੇ ਮੈਨੂੰ ਉਸ ਤੋਂ ਪਹਿਲਾਂ ਵੀ ਜਾਣਦੇ ਸੀ, ਉਹ ਕਹਿੰਦੇ ਆ ਕਿ ਇਫੀ ਜਿਹੜਾ ਨਾ ਪਹਿਲਾਂ ਹੋਰ ਹਿਸਾਬ ਦਾ ਸੀ, ਜਦੋਂ ਤੋਂ ਇਸ ਫੀਲਡ ਦੇ ਵਿੱਚ ਆਇਆ ਉਹਨੂੰ ਰੱਬ ਨੇ ਇੱਜ਼ਤ ਦਿੱਤੀ ਹੈ, ਉਹਦਾ ਅਖਲਾਕ ਵਧੀਆ ਹੋ ਗਿਆ, ਲੋਕਾਂ ਨਾਲ ਪਿਆਰ ਵੱਧ ਗਿਆ। ਯਾਨੀ ਕਿ ਹੁਣ ਮੈਂ ਯਾਨੀ ਆਦੇ ਪਿੰਡ ਆ ਨਾ, ਤੇ ਮੇਰਾ ਹੱਥ ਥੱਲੇ ਨਹੀਂ ਹੁੰਦਾ, ਮੈਂ ਪੱਕੀ ਸੜਕ ਤੇ ਆਦੇ ਖੇਤ ਜਾ ਰਿਹਾ ਨਾ, ਤੇ ਮੇਰਾ ਹੱਥ ਥੱਲੇ ਨਹੀਂ ਹੁੰਦਾ। ਮੈਨੂੰ ਹਰ ਮਾੜਾ ਬੰਦਾ, ਠੀਕ ਆ, ਕੋਈ ਭਾਵੇਂ ਇਹ ਖੋਤੀ ਜਿਹੜੀ ਤੇ ਜਾ ਰਿਹਾ, ਕੋਈ ਭਾਵੇਂ ਯਾਨੀ ਕਿ ਜੋ ਵੀ ਨਿਜ਼ਾਮ ਹੈ, ਛੋਟੇ ਤੋਂ ਛੋਟੇ ਤਬਕੇ ਦਾ ਬੰਦਾ ਤੇ ਵੱਡੇ ਤੋਂ ਵੱਡਾ ਬੰਦਾ ਜਿਹੜਾ ਮੈਨੂੰ ਜਾਣਦਾ, ਉਹ ਮੈਨੂੰ ਸਲਾਮ ਕਰਦਾ। ਮੈਂ ਉਹਨਾਂ ਨੂੰ ਸਲਾਮ 'ਚ ਪਹਿਲ ਮੈਂ ਕੀਤੀ ਹੈ, ਉਹ ਸਲਾਮ 'ਚ ਪਹਿਲ ਅੱਜ ਜੋ ਮੇਰਾ ਨਿਜ਼ਾਮ ਹੈ ਨਾ ਉੱਥੇ ਏਰੀਆ, ਮੈਂ ਤੁਹਾਨੂੰ ਅੱਗੇ ਦੱਸਿਆ ਕਿ ਉਦੋਂ ਲੋਕਾਂ ਨੂੰ ਹੈ ਸੀ ਮੇਰੇ ਨਾਲ ਗਿਲੇ ਸ਼ਿਕਵੇ, ਬਾਕੀ ਉਹਨਾਂ ਨਾਲ ਪਿਆਰ ਮੈਂ ਵਧਾਇਆ। ਯਾਨੀ ਮੈਂ ਇਹ ਚੀਜ਼ ਫੀਲ ਕੀਤੀ ਜਦੋਂ ਮੈਂ ਆਇਆ ਇਸ ਫੀਲਡ ਦੇ ਵਿੱਚ, ਯਾਨੀ ਕਿ ਜਦੋਂ ਮੇਰੇ ਗਾਣੇ ਚੱਲੇ ਆ, ਮੈਨੂੰ ਕਈ ਬੰਦੇ ਏਦਾਂ ਕਰਕੇ ਲੰਘ ਜਾਂਦੇ ਸੀ ਕਿ ਯਾਰ ਇਹ ਹਿੱਟ ਹੋ ਗਿਆ, ਇਹਨੇ ਪਤਾ ਨਹੀਂ ਬੁਲਾਉਣਾ ਕਿ। ਮੈਂ ਉਹਨਾਂ ਨੂੰ ਕਹਿੰਦਾ ਰਿਹਾ, ਬਾਈ ਜੀ ਕੀ ਹਾਲ ਨੇ, ਆ ਜਾਓ ਕੋਈ ਸੇਵਾ ਕਰੀਏ, ਤੁਹਾਡੀ ਕੋਈ ਚਾਹ ਪਾਣੀ ਪਿਆਈਏ। ਉਹਨਾਂ ਬੰਦਿਆਂ ਨੇ ਉਹ ਚੀਜ਼ ਮੇਰੀ ਵੇਖ ਕੇ, ਤੇ ਅੱਜ ਰੱਬ ਦਾ ਬੜਾ ਸ਼ੁਕਰ, ਜੀ ਨੂੰ ਜੀ ਹੁੰਦਾ। ਹਾਂਜੀ, ਜੀ ਨੂੰ ਜੀ। ਪਰ ਮੈਂ ਤੁਹਾਨੂੰ ਇਹ ਕਹਿਣਾ ਕਿ ਜੀ ਮੈਂ ਪਹਿਲਾਂ ਕੀਤਾ, ਜਿਨ੍ਹਾਂ ਨਾਲ ਮੇਰਾ ਨਹੀਂ ਸੀ ਸਹੀ, ਉਹਨਾਂ ਨਾਲ ਜੀ ਮੈਂ ਪਹਿਲਾਂ ਕੀਤਾ, ਕਿਉਂਕਿ ਮੈਨੂੰ ਇੱਕ ਫਿਸਦ ਨਹੀਂ ਹੈ, ਯਾਨੀ ਇਸ ਚੀਜ਼ ਮੇਰੇ ਹੁਣ ਵੀ ਹੈ, ਪਰ ਉਹ ਗੱਲਾਂ ਮੈਂ ਇੱਥੇ ਕਦੇ ਵੀ ਨਹੀਂ ਸੋਸ਼ਲ ਮੀਡੀਆ ਤੇ ਲੈ ਗਏ। ਅੱਜ ਕੱਲ੍ਹ ਯਾਨੀ ਕਿਸੇ ਦਾ ਕੋਈ ਰੌਲਾ ਪੈ ਜਾਂਦਾ ਆਪਦੇ ਬੇਲੀਆਂ ਸੱਜਣਾ ਵਿੱਚ ਜਾਂ ਕਿਤੇ ਹੋਰ, ਤੇ ਉਹ ਯਾਨੀ ਕਿ ਬੰਦਾ ਥੋੜਾ ਜਿਹਾ ਹਿੱਟ ਹੋਵੇ ਤੇ ਉਹਨੇ ਆਦੀ ਸਾਰੀ ਚੀਜ਼ ਸੋਸ਼ਲ ਮੀਡੀਆ ਤੇ ਲੈ ਆਉਣੀ ਹੁੰਦੀ ਹੈ। ਮੇਰਾ ਇਲਾਕਾ ਜਾਣਦਾ, ਮੇਰਾ ਪਿੰਡ ਜਾਣਦਾ, ਮੇਰਾ ਜੋ ਵੀ ਨਿਜ਼ਾਮ, ਮੇਰਾ ਕੋਈ ਹੈ ਰੌਲੇ ਰੱਪੇ ਆਪਣੇ ਹੈ ਨੇ ਪਰਸਨਲ, ਜੋ ਵੀ ਨੇ ਉਹਨਾਂ ਨਾਲ ਹੈ ਨੇ ਉਹ ਵੀ, ਪਰ ਮੈਂ ਇਹ ਗੱਲ ਆਖਾਂਗਾ ਉਹਨਾਂ ਨੇ ਨਜਾਇਜ਼ ਆ, ਮੇਰਾ ਇੱਕ ਫਿਸਦ ਵੀ ਨਹੀਂ ਉਹਨਾਂ ਬੰਦੇ ਨਾਲ। ਉਹ ਆਪਣਾ ਮਾਈਂਡ ਨਾ ਯਾਨੀ ਹਰ ਬੰਦੇ ਦਾ, ਉਹ ਯਾਨੀ ਉਹਨਾਂ ਦੇ ਮਾਈਂਡ ਦੇ ਹਿਸਾਬ ਤੇ ਜੀ ਮੈਂ ਬੜਾ ਗਲਤ ਹੋਵਾਂਗਾ, ਸਹੀ ਹੈ, ਬਾਕੀ ਮੇਰੇ ਦਿਲ 'ਚ ਨਹੀਂ, ਮੇਰਾ ਰੱਬ ਜਾਣਦਾ, ਮੇਰੀ ਨੀਅਤ ਸਾਫ਼ ਹੈ, ਮੈਂ ਉਹਨਾਂ ਬੰਦਿਆਂ ਲਈ ਵੀ ਸਾਫ਼। ਤੇ ਭਾਜੀ ਤੁਸੀਂ ਕਿਹਾ ਕਿ ਮੈਂ ਪਿੰਡ ਤੋਂ, ਠੀਕ ਹੈ, ਹਾਂਜੀ, ਤੇ ਕਿਸਾਨਾਂ ਵਾਸਤੇ ਕਦੀ ਕੋਈ ਚੀਜ਼, ਕੋਈ ਆਵਾਜ਼ ਕਿਉਂ ਨਹੀਂ, ਕੋਈ ਗਾਣਾ ਕਦੀ ਕੋਈ ਆਵਾਜ਼ ਕਿਉਂ ਚੱਕੀ? ਅਸੀਂ ਆਪ ਕਿਸਾਨ, ਤੇ ਫਿਰ ਤੁਸੀਂ ਉਹਨਾਂ ਵਾਸਤੇ ਕੋਈ ਗਾਣਾ, ਕੋਈ ਚੀਜ਼, ਕੋਈ ਆਵਾਜ਼ ਕਦੀ YouTube ਤੇ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਚੱਕੀ ਆਵਾਜ਼? ਅਸੀਂ ਜਦੋਂ ਦੀ ਸੁਰਤ ਸੰਭਾਲੀ ਹੈ, ਸਾਡੇ ਪਿਓ ਦਾਦੇ ਨੇ ਕੰਮ ਕੀਤਾ, ਸਾਡੇ ਘਰੋਂ ਹਰ ਰੋਜ਼ ਸੁਬਾਹ ਨੂੰ ਉੱਠ ਕੇ ਮੇਰਾ ਅੱਬਾ ਖੇਤ ਜਾਂਦਾ, ਸਹੀ ਹੈ, ਜਾ ਕੇ ਪੱਠੇ ਵੱਢਦਾ, ਸਾਰਾ ਨਿਜ਼ਾਮ ਆ, ਪੈਲੀ ਆ, ਜੋ ਵੀ ਸਾਰਾ ਨਿਜ਼ਾਮ
ਮੈਂ ਜਾਣਾ ਖੇਤ ਜਿੱਦਣ ਮੇਰਾ ਹਿਸਾਬ ਲੱਗੇ ਮੈਂ ਖੇਤ ਜਾਣਾ। ਮੈਂ ਪਹਿਲਾਂ ਵੀ ਯਾਨੀ ਕਿ ਜਾਂਦਾ ਸੀ ਇਸ ਫੀਲਡ ਤੋਂ ਪਹਿਲਾਂ ਨੂੰ ਸਕੂਲ ਛੱਡਿਆ। ਆਪਣੇ ਕੋਲੇ ਤਾਂ ਕੰਮ ਹੀ ਇਹ ਹੁੰਦਾ, ਜੇ ਮੁੰਡੇ ਨੂੰ ਸਕੂਲ ਛੱਡ ਦਿੱਤਾ ਤੇ ਚਲੋ ਪੱਠਿਆਂ ਤੇ, ਜ਼ਿੰਮੇਦਾਰ ਹੀ ਆ। ਹਾਂ ਠੀਕ ਹੈ, ਜ਼ਿਮੀਂਦਾਰ ਆ ਸਾਰਾ ਨਿਜ਼ਾਮ, ਉਹ ਅਸੀਂ ਕਰ ਰਹੇ ਹਾਂ। ਯਾਰ ਮੈਨੂੰ ਲੱਗਦਾ ਹੈ ਕਿ ਜੋ ਵੀ ਚੀਜ਼ ਹੈ ਨਾ ਸਾਡੇ ਯਾਨੀ ਹੱਥ ਵੱਸ ਨਹੀਂ ਹੈਗੀ। ਮੈਂ ਇੱਕ ਵੀਡੀਓ ਪਾ ਦਿਆਂਗਾ ਕਿਸਾਨਾਂ ਲਈ ਜਾਂ ਕੋਈ ਵੀ ਗੱਲਬਾਤ ਹੈ, ਉਹਦਾ ਅਸਰ ਯਾਨੀ ਕਿ ਮੈਨੂੰ ਨਹੀਂ ਲੱਗਦਾ ਕੋਈ ਅਸਰ ਹੋਊਗਾ। ਅੱਜ ਕੱਲ੍ਹ ਇਹ ਜੰਗ ਦਾ ਮਾਹੌਲ ਹੈ, ਬੰਦੇ ਮੈਂ ਕਹਿੰਦਾ ਕਿ ਮੇਰੀ ਕਿਉਂ ਨਹੀਂ ਬਣਦੀ ਇਹਨਾਂ ਬੰਦਿਆਂ ਨਾਲ ਜਿਹੜੇ ਸਟਾਰ ਨੇ ਅੱਜ ਕੱਲ੍ਹ ਬਣੇ ਹੋਏ। ਸਹੀ, ਉਹਨਾਂ ਨੇ ਹਰ ਮੌਕੇ ਤੇ ਫਾਇਦਾ ਚੱਕਣਾ, ਉਹਨਾਂ ਨੇ ਹਰ ਮੌਕੇ ਤੇ ਫਾਇਦਾ ਚੱਕਣਾ ਕਿ ਅਸੀਂ ਇਸ ਚੀਜ਼ ਤੇ ਗਾਣਾ ਕਰ ਦਈਏ ਕਿ ਸਾਡੇ ਗਾਣੇ ਨੂੰ ਵਿਊ ਪੈ ਜਾਣ। ਅੱਛਾ, ਉਹ ਗੱਲ ਜਦੋਂ ਸਾਡੀ ਉਤਲੇ ਲੈਵਲ ਤੇ ਸਾਡੀ ਨਹੀਂ ਸੁਣੀਂਦੀ, ਅਸੀਂ ਐਡੇ ਨਹੀਂ ਵੱਡੇ ਹੋਏ ਕਿ ਸਾਡੀ ਗੱਲ ਸਰਕਾਰ ਮੰਨੇ। ਸਹੀ ਹੈ, ਸਰਕਾਰ ਮੰਨੇ ਸਾਡੀ ਗੱਲ, ਅਸੀਂ ਐਡੇ ਵੱਡੇ ਨਹੀਂ ਹੋਏ। ਹੁਣ ਇਹ ਜੰਗ ਦਾ ਮਾਹੌਲ ਬਣਿਆ ਰਿਹਾ। ਮੈਂ ਕਹਿੰਦਾ ਕਿ ਜਿਹੜੇ ਬੰਦੇ ਨੂੰ ਵੀ ਕੋਈ 4 ਬੰਦੇ ਜਾਣਦੇ ਨੇ ਉਹਨੇ ਵੀਡੀਓ ਜ਼ਰੂਰ ਪਾਈ, ਲਾਜ਼ਮੀ ਪਾਈ ਹੋਈ ਹੈ। ਮੈਂ ਨਹੀਂ ਪਾਈ, ਮੈਂ ਦੁਆ ਵੈਸੇ ਕੀਤੀ, ਪਰਸਨਲ ਤੌਰ ਤੇ ਕੀਤੀ ਕਿ ਇਹ ਮਾਹੌਲ ਨਾ ਬਣੇ। ਸਹੀ ਹੈ, ਏਦਾਂ ਦਾ ਨਿਜ਼ਾਮ ਨਾ ਹੋਵੇ। ਅਸੀਂ ਇਸ ਚੀਜ਼ ਦੀ ਦੁਆ ਕਰ ਸਕਦੇ ਹਾਂ ਬਹਿ ਕੇ ਕਿ ਯਾਰ, ਕਿਉਂਕਿ ਜੰਗ ਤਾਂ ਨਹੀਂ ਚੰਗੀ, ਬੇਸ਼ੱਕ ਨਹੀਂ ਚੰਗੀ ਜੀ। ਸਹੀ ਹੈ, ਇਹਦੇ ਵਿੱਚ ਤਾਂ ਮਾਸੂਮ ਮਰਨੇ, ਇੱਧਰੋਂ ਵੀ ਮਰਨੇ ਉੱਧਰੋਂ ਵੀ ਮਰਨੇ, ਉਹ ਵੀ ਸਾਡੇ ਆਪਦੇ ਆ। ਉਧਰ ਜਿਹੜੇ ਪੰਜਾਬ ਦੇ ਵਿੱਚ ਬੈਠੇ ਆ, ਜਾਂ ਯਾਰ ਹਰ ਬੰਦਾ, ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਆਪਾਂ ਇੱਥੇ ਬੈਠੇ ਆ, ਆਪਣੇ ਉਤਲੇ ਲੈਵਲ ਤੇ ਜੋ ਕੰਮ ਕਰਨਾ ਆਪਣੀ ਸਰਕਾਰ ਨੇ ਕਰਨਾ, ਬੇਸ਼ੱਕ ਆਪਣੇ ਵਾਸ ਚ ਨਹੀਂ ਨਾ ਕੁਛ ਹੈਗਾ। ਆਪਾਂ ਤਾਂ ਨਹੀਂ ਜੰਗ ਲਾਈ, ਉਧਰ ਵੀ ਜਿਹੜੇ ਬੈਠੇ ਉਹਨਾਂ ਨੇ ਵੀ ਜੰਗ ਨਹੀਂ ਲਾਈ। ਇਹ ਕੰਮ ਆ ਸਰਕਾਰਾਂ ਦਾ। ਅਸੀਂ ਇੱਥੇ ਆਪਦੀ ਰਾਏ ਰੱਖੀਏ ਜੀ ਹਰ ਪਾਸੋਂ ਕਿ ਅਸੀਂ ਇੰਜ ਕਰ ਦਿਆਂਗੇ, ਅਸੀਂ ਫਲਾਣ, ਅਸੀਂ ਯਾਨੀ ਮੈਂ ਉਹਨਾਂ ਬੰਦਿਆਂ ਨੂੰ ਆਖਾਂਗਾ ਜਿਨ੍ਹਾਂ ਨੇ ਵੀਡੀਓ ਪਾਈਆਂ ਨੇ, ਆਪਣਾ ਜੋ ਟੌਪਿਕ ਹੋਰ ਪਾਸੇ ਜਾ ਰਿਹਾ, ਕਿ ਜਿਨ੍ਹਾਂ ਨੇ ਇੱਥੇ ਵੀਡੀਓ ਪਾਈਆਂ ਨੇ ਜੀ ਅਸੀਂ ਇੰਜ ਕਰ ਦਿਆਂਗੇ, ਫਲਾਣ ਕਰ ਦਿਆਂਗੇ, ਉਹਨਾਂ ਨੇ ਪੁੱਛੋ ਤੁਸੀਂ ਕਰ ਸਕਦੇ ਜੇ ਇੱਦਾਂ? ਉਹ ਸਿਰਫ ਵਿਊ ਲੈਣ ਲਈ ਬਸ, ਉਸੇ ਹੱਦ ਤੱਕ ਨਹੀਂ। ਸਿਰਫ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੈਂ ਕੰਮ ਰੱਖਦਾ, ਮੈਂ ਜੋ ਮੇਰੇ ਵਾਸੇ 'ਚ ਨਹੀਂ ਮੈਂ ਉਹ ਗੱਲ ਨਹੀਂ ਕਰ ਸਕਦਾ। ਤੇ ਗਾਣਿਆਂ ਵਿੱਚ ਜੋ ਮੈਂ ਗੱਲ ਕਰਦਾ, ਵੱਲਾ ਮੇਰੇ ਉਹ ਚੀਜ਼ਾਂ ਵਾਸੇ 'ਚ ਨੇ, ਮੈਂ ਫੋਕੀ ਫੜ ਨਹੀਂ ਮਾਰਦਾ। ਮੇਰੇ ਵਿੱਚ ਦਲੇਰੀ ਮੇਰਾ ਰੱਬ ਜਾਣਦਾ। ਸਹੀ ਹੈ, ਜੋ ਕੰਮ ਜੇ ਕੋਈ ਬੰਦਾ ਮੇਰੇ ਨਾਲ ਆਊਗਾ ਉਸ ਵੇ ਨਾਲ, ਠੀਕ ਹੈ, ਮੇਰੇ ਨਾਲ ਯਾਨੀ ਕੋਈ ਉਹਨਾਂ ਰੌਲਾ ਹੋਊਗਾ, ਐਵੇਂ ਬਣਾਊਗਾ ਪਰਸਨਲ, ਤੇ ਮੈਂ ਉਹਨੂੰ ਉਵੇਂ ਹੀ ਮਿਲਾਂਗਾ। ਜੋ ਮੈਂ ਇਸ ਯਾਨੀ ਕਿ ਇਹ ਸੋਸ਼ਲ ਮੀਡੀਆ ਤੋਂ ਹਟ ਕੇ ਮੈਂ ਉਵੇਂ ਮਿਲਾਂਗਾ ਉਹਨੂੰ। ਮੈਂ ਇਕੱਲਾ ਗਾਣਿਆਂ ਵਿੱਚ ਨਹੀਂ ਕਹਿੰਦਾ ਕਿ ਮੈਂ ਉੱਥੇ ਵੀ ਆਦੀਆਂ ਪਰਸਨਲ ਚੀਜ਼ਾਂ ਹੀ ਦੱਸਦਾ, ਗਾਣਿਆਂ ਵਿੱਚ ਵੀ। ਮੈਂ ਸੋਸ਼ਲ ਮੀਡੀਆ ਦੇ ਰੌਲੇ ਨਹੀਂ ਸਮਝਦਾ। ਇੱਥੇ ਜੀ ਪੈ ਗਿਆ ਰੌਲਾ ਤੇ ਪਾ ਲਓ ਕੰਟਰੋਵਰਸੀ ਤੇ ਇਹ ਹੋ ਗਿਆ, ਮੈਂ ਇਹਨਾਂ ਰੌਲਿਆਂ ਨੂੰ ਸਮਝਦਾ। ਇਹ ਤਾਂ ਹੈ ਹੀ ਫੋਨ ਤੇ ਮੈਨੂੰ ਕੋਈ ਪਰਸਨਲ ਮਿਲ ਲਵੇ ਜੇ ਕਿਸੇ ਨਾਲ ਕੋਈ ਹੈ ਤੇ। ਭਾਜੀ ਆਪਾਂ ਨੂੰ ਤੁਸੀਂ ਗੱਲ ਕੀਤੀ ਚੜ੍ਹਦੇ ਪੰਜਾਬ ਦੇ ਲੋਕਾਂ ਦੀ, ਆਪਾਂ ਨੂੰ ਉਧਰੋਂ ਕਿੰਨਾ ਪਿਆਰ ਮਿਲਦਾ? ਉਧਰ ਯਾਨੀ ਗਾਣੇ ਥੱਲੇ ਆਉਂਦੇ, ਗਾਣੇ ਥੱਲੇ ਕਮੈਂਟ ਆਉਂਦੇ, ਉਹ ਪਹਿਲੇ ਗਾਣੇ ਦੇ ਥੱਲੇ ਤੇ ਹੁਣ ਯਾਨੀ ਹੋਣ ਵਾਲੇ ਗਾਣਿਆਂ ਦੇ ਵਿੱਚ ਕਮੈਂਟ ਆਉਂਦੇ ਆ ਬਾਹਰੋਂ। ਅੱਛਾ, 1-2 ਸਿੰਗਰਾਂ ਨਾਲ ਮੇਰੀ ਗੱਲ ਵੀ ਹੋਈ। ਅੱਛਾ, ਸਹੀ, ਉਹਨਾਂ ਨਾਲ ਮੇਰੀ ਗੱਲ ਜਦੋਂ ਮੇਰਾ ਗਾਣਾ ਹਿੱਟ ਹੋਏ ਸੀ, ਉਹ ਪਹਿਲੇ ਗਾਣਿਆਂ ਦੇ ਵਿੱਚ, ਉਦੋਂ ਗੱਲਬਾਤ ਹੋਈ ਹੈ। ਬਾਕੀ ਮੈਂ ਆਪ ਨਹੀਂ ਵੜਿਆ ਵਿੱਚ, ਮੈਂ ਯਾਨੀ ਕਿ ਉਹ ਆਦੀ ਲਾਈਨ ਸਿੱਧੀ ਰੱਖੀ ਆ ਕਿ ਮੈਂ ਜੀ ਗਾਣਾ ਕਰਨਾ, ਪਿੰਡੋਂ ਆ ਕੇ ਗਾਣਾ ਕਰ ਲਿਆ ਤੇ ਓਕੇ ਆ। ਤੇ ਭਾਜੀ ਜਿਹੜੇ ਆਪਣੇ ਕੋਈ ਭਰਾ, ਕੋਈ ਫੈਨ ਜਿਹੜੇ ਇਸ ਚੀਜ਼ ਵਿੱਚ ਆਉਣਾ ਚਾਹੁੰਦੇ ਨੇ, ਕੰਮ ਕਰ ਰਹੇ ਨੇ, ਉਹਨਾਂ ਵਾਸਤੇ ਕੋਈ ਮੈਸੇਜ? ਉਹਨਾਂ ਲਈ ਮੈਸੇਜ ਇਹ ਆ ਕਿ ਮੇਰੇ ਕੋਲੇ ਬੰਦੇ ਆਉਂਦੇ ਆ ਮਿਲਣ, ਯਾਨੀ ਜਿਹੜੇ ਫੈਨ ਬਹੁਤ ਚੰਗਾ ਲਿਖਦੇ ਆ ਮੁੰਡੇ। ਹਰ ਬੰਦਾ ਆਇਆ ਨਾ, ਯਾਨੀ ਕਿ ਜਿਹੜਾ ਬੰਦਾ ਆਇਆ ਉਹ ਬੰਦਾ ਮਾੜਾ ਹੈ, ਜਿਹੜਾ ਇਸ ਫੀਲਡ ਦੇ ਵਿੱਚ ਆਇਆ ਨਾ ਉਹ ਬੰਦਾ ਮਾੜਾ ਹੈ। ਜੇ ਕੋਈ ਪੈਸੇ ਲਾ ਸਕਦਾ ਨਾ ਤੇ ਉਹਨੂੰ ਪਤਾ ਨਹੀਂ ਕਿ ਯਾਨੀ ਕਿ ਸਾਨੂੰ ਕੰਮ ਕਿੱਥੋਂ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ। ਕਿਉਂਕਿ ਇੱਥੇ ਤੁਹਾਨੂੰ ਮੈਂ ਅੱਗੇ ਦੱਸਿਆ ਕਿ 10,000 ਵਾਲੇ ਵੀ ਹੈਗੇ ਨੇ ਮਿਊਜ਼ਿਕ ਕਰਨ ਵਾਲੇ। ਉਹ ਪਤਾ ਨਹੀਂ ਕਿਉਂ ਲੋਕਾਂ ਦਾ ਮਾਈਂਡ ਸੈਟ ਇਹ ਹੁੰਦਾ। ਮੈਂ ਕਹਿੰਦਾ ਕਿ ਜਿੱਥੋਂ ਅਸੀਂ ਕੰਮ ਕਰਦੇ ਪਏ ਜਾਂ ਦੂਸਰੇ ਹੋਰ ਮੁੰਡੇ ਕੰਮ ਕਰਦੇ ਪਏ, ਪਤਾ ਨਾ ਕਿ ਇੱਥੇ ਕੰਮ ਚੰਗਾ ਹੋ ਰਿਹਾ, ਮੈਂ ਉਹਨਾਂ ਨੂੰ ਇਹ ਆਖਾਂਗਾ ਕਿ ਤੁਸੀਂ ਇੱਥੋਂ ਸ਼ੁਰੂ ਕਰੋ, ਕੰਮ ਚੰਗਾ ਸ਼ੁਰੂ ਕਰੋ। ਜਿੱਥੇ ਤੁਸੀਂ 4 ਗਾਣੇ ਕਹਿ ਰਹੇ ਜੇ ਨਾ ਕਿ ਅਸੀਂ ਕਰਨੇ 4 ਗਾਣੇ, 1 ਗਾਣਾ ਕਰੋ, ਚੰਗਾ ਕਰੋ, ਚੰਗੀ ਥਾਂ ਤੋਂ ਵੀਡੀਓ ਕਰੋ, ਚੰਗੀ ਥਾਂ ਤੋਂ ਆਡੀਓ ਕਰੋ। ਮੈਂ ਇਹੀ ਗੱਲ ਕਹਿਣਾ ਜਿਹੜਾ ਮੇਰੇ ਕੋਲ ਆਉਂਦਾ ਕਿ ਯਾਰ 5-10,000 ਵਾਲਿਆਂ ਕੰਮਾਂ ਦੇ ਵਿੱਚ ਨਾ ਪਾਓ, ਜੇ ਤੁਸੀਂ ਅੱਗੇ ਆਉਣਾ ਤੇ ਕੰਮ ਚੰਗਾ ਕਰੋ। ਭਾਜੀ ਆਉਣ ਵਾਲੇ ਟਾਈਮ ਦੇ ਵਿੱਚ ਇਫੀ ਜੱਟ ਕਿਹੜੇ ਸਿੰਗਰ ਦੇ ਨਾਲ ਕੋਲੈਬ ਕਰਨੇ ਦੀ ਖੁਆਇਸ਼ ਰੱਖਦਾ ਕਿ ਯਾਰ ਮੇਰਾ ਆਪਣੇ ਪਾਕਿਸਤਾਨ ਹੋਵੇ ਜਾਂ ਬਾਹਰ ਦਾ ਕੋਈ ਹੋਵੇ? ਆਪਣੇ ਪਾਕਿਸਤਾਨ ਵਿੱਚ ਤਾਂ ਮੈਂ ਕਿਸੇ ਨਾਲ ਨਹੀਂ ਚਾਹ ਰਿਹਾ। ਅੱਛਾ, ਵੱਲਾ ਰੇਲ ਗੱਲ। ਸਹੀ ਹੈ, 1-2 ਹੈ ਨੇ, ਉਹਨਾਂ ਨਾਲ ਸਾਡਾ ਬਹਿਣ ਉੱਠਣ ਵੀ ਹੈ ਸੀ, ਅੱਜ ਵੀ ਹੈ, ਚਲੋ ਨਿਜ਼ਾਮ ਜਿਵੇਂ ਵੀ ਹੈ। ਤੇ ਬਾਕੀ ਉਹ ਜਦੋਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਜਿਹੜਾ ਆਖੇ ਨਾ ਕਿ ਮੈਂ ਸਟਾਰ ਹਾਂ, ਕਿਉਂਕਿ ਮੈਂ ਕਿਸੇ ਨੂੰ ਸਟਾਰ ਹੋ ਕੇ ਨਹੀਂ ਮਿਲਦਾ। ਭਾਵੇਂ ਉਹ ਠੀਕ ਹੈ ਸਾਡੀ ਫੀਲਡ ਦਾ ਬੰਦਾ, ਭਾਵੇਂ ਉਹ 0 ਵਜੇ,
ਮੈਂ ਉਹਨੂੰ ਸਟਾਰ ਬਣ ਕੇ ਨਹੀਂ ਕਦੇ ਮਿਲਿਆ, ਤੇ ਜੋ ਕੋਈ ਮੈਨੂੰ ਸਟਾਰ ਬਣ ਕੇ ਮਿਲੂਗਾ ਤਾਂ ਮੈਂ ਨਹੀਂ, ਮੈਂ ਤਾਂ ਉਹਦੇ ਚੌਂਤਰੇ ਨਾ ਚੜਾ। ਸਹੀ, ਠੀਕ ਹੈ ਮੇਰਾ ਇੱਕ ਬੋਲ ਸੀ ਕਿ ਹਾਂ ਮੇਰਾ ਯਾਨੀ ਆਂਦਾ ਤਾਂ ਗਾਣਾ, ਚਲੋ ਮੈਂ ਰਹਿਣ ਦਿਆਂ, ਕੋਈ ਨਹੀਂ ਭਾਜੀ, ਕੁਛ ਨਹੀਂ ਉਹ ਇੱਕ ਗਾਣਾ ਸੀ ਕਿ ਦੱਲੇ ਬੰਦਿਆਂ ਦੇ ਚੌਂਤਰੇ ਨਾ ਚੜਦੇ ਰਕਾਨੇ ਅਸੀਂ ਦੱਲੇ ਬੰਦਿਆਂ ਦੇ, ਗੱਲ ਇੱਥੋਂ ਵਾਲੀ ਉੱਥੇ ਨਹੀਂ, ਉਹ ਕਰਦੇ ਰਕਾਨੇ ਅਸੀਂ ਦੱਲੇ ਬੰਦਿਆਂ ਦੇ, ਚੌਂਤਰੇ ਨਾ ਚੜਦੇ। ਤੇ ਮੇਰਾ ਨਿਜ਼ਾਮ ਇਹ ਆ ਕਿ ਮੈਂ ਜਿਹੜਾ ਕੋਈ ਸਟਾਰ ਬਣ ਕੇ ਆਊਗਾ ਮੈਂ ਨਹੀਂ ਉਹਨੂੰ ਆਖਾਂਗਾ ਕਿ ਠੀਕ ਹੈ। ਭਾਜੀ ਕੁਛ ਸਾਡੇ ਲਿੰਦ ਪੰਜਾਬ ਦੇ ਸਿੰਗਰ ਨੇ, ਮੈਂ ਉਹਨਾਂ ਦਾ ਨਾਮ ਲਵਾਂਗਾ, ਤੁਸੀਂ ਉਹਨਾਂ ਨੂੰ ਇੱਕ ਲਾਈਨ ਦੇ ਵਿੱਚ ਨਾ ਉਹਨਾਂ ਨੂੰ ਤੁਸੀਂ ਕਹਿਣਾ ਕਿ ਯਾਰ ਬੰਦਾ ਅੱਛਾ ਕੰਮ ਕਰ ਰਿਹਾ, ਜੋ ਤੁਹਾਡੇ ਉਹਨਾਂ ਤੁਹਾਡੇ ਜ਼ਿਹਨ 'ਚ ਉਹਨਾਂ ਬਾਰੇ ਜੋ ਵੀ ਇੱਕ ਲਾਈਨ ਆਵੇ। ਅੱਜ ਕੱਲ੍ਹ ਇੱਕ ਸਿੰਗਰ ਬੜਾ ਫੇਮ ਦੇ ਵਿੱਚ ਆ, ਨੋਮੀ ਜੱਟ, ਹਾਂਜੀ, ਉਹਨਾਂ ਦਾ ਤੁਹਾਡੀ ਕੀ ਸੋਚ? ਉਹਨਾਂ ਨਾਲ ਸਾਡੀ ਪਰਸਨਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ, ਹਾਂਜੀ, ਜੋ ਵੀ ਸਾਰਾ ਨਿਜ਼ਾਮ ਹੈ, ਤੇ ਉਹ ਅੱਛਾ ਕੰਮ ਕਰ ਰਹੇ ਨੇ ਜਿਹੜੇ ਵੀ ਨੇ। ਬਾਕੀ ਮੈਂ ਸਿਰਫ ਤੁਹਾਨੂੰ ਇਹ ਦੱਸਿਆ ਕਿ ਹਰ ਬੰਦੇ ਦਾ ਇੱਕ ਹਿਸਾਬ ਹੈ, ਨਿਜ਼ਾਮ ਹੈ ਹਰ ਬੰਦੇ ਦਾ, ਉਹ ਜਿਹੜਾ ਜਿਵੇਂ ਚੱਲਦਾ ਉਹ ਕਹਿੰਦਾ ਕਿ ਮੈਂ ਉਵੇਂ ਹੀ ਚੱਲਾਂ, ਯਾਨੀ ਕਿ ਉਹਦੀ ਉਹ ਚੀਜ਼ ਲੋਕਾਂ ਨੂੰ ਸੁਣੀ ਪਸੰਦ ਆਈ, ਲੋਕਾਂ ਨੇ ਉਹ ਚੀਜ਼ ਤੋਂ ਉਹ ਯਾਨੀ ਕਿ ਚੱਲ ਰਿਹਾ ਸਹੀ ਹੈ। ਬਾਕੀ ਮੈਂ ਤਾਂ ਯਾਨੀ ਕਿ ਮੇਰੀ ਪਰਸਨਲ ਵੀ ਜਦੋਂ ਕਿਤੇ ਉਹਦੇ ਨਾਲ ਕੋਈ ਗੱਲਬਾਤ ਹੋਈ ਹੈ, ਯਾਨੀ ਕਿ ਜਿਹੜੀ ਉਹਦੀ ਕੰਟਰੋਵਰਸੀ ਸੀ ਜਾਂ ਜੋ ਵੀ ਸਾਡਾ ਨਿਜ਼ਾਮ ਸੀ, ਮੈਂ ਉਦੋਂ ਵੀ ਉਹਨੇ ਗੱਲ ਆਖੀ ਸੀ ਕਿ ਇਸ ਚੀਜ਼ ਨੂੰ ਇਹਨਾਂ ਕੰਮ ਬਣਾ ਲਈ, ਇਸ ਚੀਜ਼ ਨੂੰ ਇਹਨਾਂ ਕੰਮ ਬਣਾ ਲਈ ਕਿ ਅੱਜ ਕੰਟਰੋਵਰਸੀ ਚੱਲੀ ਹੈ ਤੇ ਮੈਂ ਇਸੇ ਲਈ ਨੂੰ ਹੀ ਫੜ ਲੈਣਾ, ਆਪਦਾ ਕੰਮ ਵੀ ਯਾਨੀ ਕਿ ਜੋ ਆ ਨਾ, ਜੋ ਲੋਕ ਵੇਖਣਾ ਚਾਹੁੰਦੇ ਨੇ, ਯਾਨੀ ਲੋਕ ਤਾਂ ਤੈਨੂੰ ਕਹਿਣਗੇ, ਮੈਨੂੰ ਲੋਕ ਕਹਿੰਦੇ ਨੇ, ਮੇਰੇ ਤੋਂ ਲੋਕ ਭਾਲਦੇ ਆ ਚੀਜ਼ ਕਿ ਮੈਂ ਹਰ ਗਾਣੇ ਵਿੱਚ ਫਲਾਣੇ ਨੂੰ ਡਿਸ ਕਰਾਂ, ਫਲਾਣੇ ਨੂੰ ਡਿਸ ਕਰਾਂ ਸਹੀ। ਬਾਕੀ ਮੈਂ ਕਹਿੰਦਾ ਕਿ ਇੱਕ ਅੱਧੀ ਵਾਰੀ ਨਿਜ਼ਾਮ ਹੋ ਜਾਂਦਾ, ਬਾਕੀ ਜੇ ਤੁਸੀਂ ਉਸੇ ਲੀਹ ਨੂੰ ਹੀ ਫੜ ਲਓਗੇ ਨਾ ਤੇ ਉਹ ਯਾਨੀ ਉਹ ਵੀ ਗੱਲ ਨਹੀਂ ਸਹੀ ਹੈ, ਉਹ ਕੰਮ ਥੋੜਾ ਜਿਹਾ ਖਰਾਬ ਹੋ ਜਾਂਦਾ। ਹਾਂਜੀ, ਤੇ ਬਾਕੀ ਮੈਂ ਕਦੇ ਕਿਸੇ ਦਾ ਕੰਮ ਨਹੀਂ ਨਿੰਦਿਆ, ਜੇ ਕੁਝ ਯਾਨੀ ਸਹੀ ਕੰਮ ਕਰਦਾ ਪਿਆ, ਮੇਰੇ ਨਾਲ ਬਹਿਣ ਵਾਲੇ ਉਹਨਾਂ ਨੂੰ ਪਤਾ, ਮੈਂ ਕਦੇ ਕਿਸੇ ਦਾ ਕੰਮ ਨਹੀਂ, ਯਾਨੀ ਹੁੰਦਾ ਨਾ ਬੰਦਾ ਬੈਠਾ ਕਹਿੰਦਾ ਯਾਰ ਇਹਨੇ ਕੀ ਕਰ ਦਿੱਤਾ, ਯਾਨੀ ਜਿਹਨੂੰ ਬੰਦਾ ਇੱਥੋਂ ਲਾਈਕ ਨਹੀਂ ਕਰਦਾ, ਬੰਦਾ ਉਹਦਾ ਕੰਮ ਵੀ ਨਹੀਂ, ਉਹ ਮੈਨੂੰ ਲੈਣਾ ਸਾਰੀਆਂ ਯਾਦ ਹੁੰਦੀਆਂ ਨੇ। ਉਹ ਲੈਣ ਸੀ ਕਿ ਆਪਣੇ ਉਹਦੀ ਸਿੱਧੂ ਮੂਸੇ ਵਾਲੇ ਦੀ, ਕਿ ਜਿਹੜੀ ਹੇਟ ਸੀ ਉਹ ਵੇਖੀ ਸਹੀ ਰੀਜ਼ਨ ਨਹੀਂ ਹੁੰਦੀ ਸਹੀ। ਜਦੋਂ ਬੰਦਿਆਂ ਦੇ ਇੱਥੇ ਹੇਟ ਹੁੰਦਾ ਨਾ, ਉਹਨੂੰ ਅਗਲਾ ਬੰਦਾ ਨਹੀਂ ਸਹੀ ਲੱਗਦਾ, ਆਪਣੇ ਇੱਥੇ ਹੇਟ ਨਹੀਂ ਹੈ ਕਿਸੇ ਲਈ ਸਹੀ। ਮੈਂ ਤਾਂ ਇਹ ਆਖਾਂਗਾ ਕਿ ਜੇ ਕੋਈ ਯਾਨੀ ਬਾਹਲਾ ਉੱਡੂਗਾ ਜਾਂ ਕੋਈ ਬਾਹਲਾ ਆਪਦੇ ਆਪ ਨੂੰ ਆਖੂਗਾ, ਉਹਦੇ ਲਈ ਮੈਂ ਹੈਗਾ, ਮੈਂ ਮੱਥਾ ਲਾਉਣ ਲਈ ਤਿਆਰ ਹਾਂ ਇਸ ਚੀਜ਼ ਤੇ, ਭਾਵੇਂ ਉਹ ਜਿਹੜਾ ਵੀ ਹੋਵੇ, ਮੈਂ ਮੱਥਾ ਲਾਉਣ ਲਈ ਤਿਆਰ ਹਾਂ। ਜੇ ਕੋਈ ਆਪਦਾ ਆਖੂਗਾ ਨਾ ਮੈਂ ਇੰਝ ਤੇ ਮੈਂ ਉਹਨੂੰ ਆਖਾਂਗਾ ਕਿ ਮੈਂ ਵੀ ਇੰਝ, ਮੈਨੂੰ ਵੀ ਇੱਥੇ 5 ਸਾਲ ਹੋ ਗਏ। ਬਾਕੀ ਮੈਂ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਆਇਆ ਇੱਥੇ, ਤੇ ਬਸ ਮੇਰਾ ਆਹ ਹੀ ਨਿਜ਼ਾਮ ਹੈ। ਬਾਕੀ ਮੈਂ ਕੰਮ ਨਹੀਂ ਕਦੇ ਨਿੰਦਿਆ ਕਿਸੇ ਦਾ, ਕੰਮ ਜਿਹੜਾ ਚੰਗਾ ਕਰਦਾ ਉਹ ਚੰਗਾ ਹੀ ਕਰਦਾ। ਤੇ ਭਾਜੀ ਹਸਨ ਗੋਲਡੀ, ਉਹਨਾਂ ਬਾਰੇ ਯਾਨੀ ਕਿ ਨਾ ਮੈਂ ਕਦੇ ਪਰਸਨਲ ਤੌਰ ਤੇ ਕੋਈ ਗੱਲਬਾਤ ਕੀਤੀ ਹੈ, ਤੇ ਮੈਂ ਕਹਿੰਦਾ ਨਾ ਇੱਥੇ ਉਹ ਯਾਨੀ ਆਪਾਂ ਨੂੰ ਕਰਨੀ ਚਾਹੀਦੀ, ਆਹ ਕੰਮ ਕਰਨ ਜੋ ਵੀ ਸਾਰਾ ਨਿਜ਼ਾਮ। ਮੇਰੀ ਨਹੀਂ ਬਣਦੀ, ਮੈਂ ਅੱਗੇ ਦੱਸਿਆ, ਮੇਰੀ ਉੱਦਾਂ ਦੇ ਬੰਦਿਆਂ ਨਾਲ ਨਹੀਂ ਬਣਦੀ ਜਿਹੜੇ ਟਾਈਮ ਤੇ ਯਾਨੀ ਕਿ ਜਿਹੜਾ ਚੱਲ ਰਿਹਾ ਉਹਦਾ ਜਾ ਕੇ ਕਹਿਣ ਕਿ ਤੂੰ ਅੱਬਾ ਸਹੀ ਹੈ, ਉਹ ਮੇਰਾ ਨਿਜ਼ਾਮ ਨਹੀਂ ਹੈਗਾ। ਮੇਰੇ ਤਾਂ ਮੈਨੂੰ ਏਦਾਂ ਦਾ ਬੰਦਾ ਹੀ ਨਹੀਂ ਪਸੰਦ, ਏਦਾਂ ਦਾ ਬੰਦਾ ਪਰਸਨਲੀ ਤੌਰ ਤੇ ਨਹੀਂ ਪਸੰਦ, ਭਾਵੇਂ ਉਹ ਸਿੰਗਰ ਹੈ ਭਾਵੇਂ ਉਹ ਜਿਹੜਾ ਵੀ ਹੈ, ਮੈਨੂੰ ਨਹੀਂ ਪਸੰਦ ਜਿਹੜਾ ਥਾਂ ਥਾਂ ਤੇ ਜੇ ਉਹ ਕਰਦਾ ਫਿਰੇ। ਜਾਂ ਜਿਹੜੇ ਬੰਦੇ ਨੇ ਯਾਨੀ ਆਰਟਿਸਟ ਨੇ, ਉਹਨਾਂ ਨੂੰ ਹੁੰਦਾ ਕਈ ਕੰਮ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ, ਬੇਸ਼ੱਕ ਸਹੀ ਹੈ। ਅਸੀਂ ਜਿਨ੍ਹਾਂ ਨੂੰ ਸੁਣਦੇ ਆਏ ਆ ਉਹਨਾਂ ਦਾ ਕਦੇ ਵੇਖਿਆ ਉੱਦਾਂ ਦਾ ਹਰ ਚਵਲ ਹਰ ਖੱਚ ਯਾਨੀ ਮਾਰੀ ਜਾਂਦੇ ਨੇ, ਉੱਦਾਂ ਗਾਣਿਆਂ ਵਿੱਚ ਬਦਮਾਸ਼ ਨੇ। ਉਹ ਕੁਛ ਕੰਮ ਯਾਰ ਆਪਦੇ ਮਿਆਰ ਦੇ ਵੀ ਰੱਖੋ, ਮਿਆਰ ਵੀ ਹੋਣਾ ਚਾਹੀਦਾ ਬੰਦੇ ਦਾ, ਸਾਰੀ ਗੱਲ ਹੈ ਜੀ ਸਹੀ ਹੈ। ਅਸੀਂ ਹੁਣ ਤੱਕ ਪੈਸਾ ਘੱਟ ਕਮਾਇਆ, ਪਰ ਸਾਡਾ ਮਿਆਰ ਜਿਹੜਾ ਨਾ, ਮਿਆਰ ਦੇ ਵਿੱਚ ਕਦੇ ਅਸੀਂ ਜਿਹੜਾ ਨਾ ਕਿ ਯਾਨੀ ਕਿ 1% ਨਹੀਂ, 1% ਨਹੀਂ ਕਮੀ ਤੇ ਨਾ ਆਉਣੀ ਹੈ। ਉਹ ਕਹਿੰਦੇ ਆ ਯਾਨੀ ਸ਼ੇਰ ਭੁੱਖਾ ਮਰ ਜਾਂਦਾ, ਘਾਹ ਨਹੀਂ ਖਾਂਦਾ, ਅਸੀਂ ਕਦੇ ਘਾਹ ਨਹੀਂ ਖਾਵਾਂਗੇ ਆਪਣੀ। ਚਲੋ ਹੁਣ ਤੁਸੀਂ ਕਹਿ ਰਹੇ ਕਿ ਆਪਣੀ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ ਨਹੀਂ, ਆਉਣ ਵਾਲੇ ਟਾਈਮ ਦੇ ਵਿੱਚ ਇਹ ਕੁਛ ਨਹੀਂ ਬਣ ਸਕਦੀ ਹੈ? ਨਹੀਂ, ਹੁਣ ਵੇਖੋ ਮੈਂ ਤੁਹਾਨੂੰ ਯਾਨੀ ਅੱਗੇ ਦੱਸਿਆ ਕਿ ਮੈਂ ਜਦੋਂ 5 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਉਦੋਂ ਮੈਂ ਜਿੱਡਾ ਔਖਾ ਹੋ ਕੇ ਸ਼ੁਰੂ ਕੀਤਾ ਸੀ, ਅੱਜ ਓਡਾ ਔਖਾ ਨਹੀਂ ਹੈਗਾ। ਅੱਜ ਚੀਜ਼ਾਂ ਦੀ ਆਸਾਨੀ ਹੋ ਗਈ ਹੈ ਸਹੀ। ਅੱਜ ਮੈਂ ਇੱਥੇ ਬੈਠਾ, ਉਦੋਂ ਯਾਨੀ ਕਿ ਏਦਾਂ ਦਾ ਨਿਜ਼ਾਮ ਪੰਜਾਬੀਆਂ ਲਈ ਨਹੀਂ ਸੀ ਨਾ ਹੈਗਾ, ਜਿਹੜਾ ਪੰਜਾਬੀ ਸਿੰਗਰ ਸੀ। ਪੰਜਾਬੀ ਸਿੰਗਰ ਆਪਣੇ ਜੋ ਚੱਲਦੇ ਨੇ, ਤੁਹਾਨੂੰ ਪਤਾ ਆਪਣੇ ਪਾਕਿਸਤਾਨ 'ਚ ਜੋ ਨਿਜ਼ਾਮ ਚੱਲਦਾ ਸੀ ਉੱਦਾਂ ਦਾ ਹੀ ਚੱਲਦਾ ਸੀ, ਏਦਾਂ ਦਾ ਗੈਂਗਸਟਰ ਜਾਂ ਹਿਪ ਹੋਪ ਜਾਂ ਯਾਨੀ ਫੋਕ ਯਾਨੀ ਏਦਾਂ ਦਾ ਨਹੀਂ ਸੀ ਹੈਗਾ। ਉਹ ਚੀਜ਼ ਸਟਾਰਟ ਕੀਤੀ ਜੇ ਹੋਣ ਵਾਲੇ 5 ਸਾਲਾਂ 4 ਦੇ ਵਿੱਚ ਇੱਥੋਂ ਤੱਕ ਗੱਲ ਪਹੁੰਚ ਗਈ ਹੈ, ਤੇ ਇਨਸ਼ਾਅੱਲਾ ਅਗਲੇ ਵੀ 4-5 ਸਾਲਾਂ ਤੱਕ ਇਸ ਤੋਂ ਅੱਗੇ ਵੀ ਜਾਏਗੀ, ਤੇ ਅਸੀਂ ਲੈ ਕੇ ਜਾਵਾਂਗੇ। ਤੇ ਭਾਜੀ ਆਪਣੇ ਹੁਣ ਤੱਕ ਜਿੰਨੇ ਗਾਣੇ ਆਏ ਨਾ,
ਕਿਸੇ ਵੀ ਫੀਮੇਲ ਐਕਟਰ ਦੇ ਨਾਲ ਕੋਈ ਆਪਣਾ ਕੋਲੈਬ ਵਗੈਰਾ ਨਹੀਂ ਹੈ? ਨਹੀਂ ਹੈ, ਆਈ ਥਿੰਕ ਮੈਂ ਨਹੀਂ ਵੇਖਿਆ। ਮੇਰੇ 2 ਗਾਣੇ ਕਲੈਬ ਆ ਤੇ ਉਹ ਕਲੈਬ ਵੀ ਮੈਂ ਹੀ ਸਟਾਰਟ ਕੀਤੇ ਆ ਇੱਥੇ, ਉਸ ਤੋਂ ਪਹਿਲਾਂ ਕਿਸੇ ਦਾ ਕਲੈਬ ਨਹੀਂ ਸੀ ਹੈਗਾ। ਕਲੈਬ 2 ਆਏ ਆ, ਸਹਿਰ ਜਾਟਾ ਕੁੜੀ ਇਹ ਚਿਸ਼ਤੀਆਂ ਤੋਂ, ਹਾਂਜੀ ਉਹਦੇ ਨਾਲ 2 ਗਾਣੇ ਉਹ ਯਾਨੀ ਮੇਰੇ ਨਾਲ ਹੀ ਆਏ ਸੀ ਫਸਟ ਟਾਈਮ, ਤੇ 2 ਗਾਣੇ ਮੇਰੇ ਨਾਲ ਕਲੈਬ Song ਹੁੰਦੇ। ਭਾਜੀ ਲਾਸਟ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਦੇਖਦੇ ਪਏ ਆ ਉਹਨਾਂ ਵਾਸਤੇ ਤਾਂ ਇੱਕ ਤੁਹਾਡੇ ਜਿਹੜੀਆਂ 2 ਲਾਈਨਾਂ ਦਿਲ ਦੇ ਕਰੀਬ ਹੋਣ ਉਹ, ਤੇ ਇਹਨਾਂ ਵਾਸਤੇ ਲਾਸਟ ਇੱਕ ਕੋਈ ਮੈਸੇਜ। ਮੇਰੇ ਦਿਲ ਦੇ ਕਰੀਬ, ਮੈਂ ਤਾਂ ਹਰ ਜਗ੍ਹਾ ਤੇ ਜਿੱਥੇ ਵੀ ਮੈਂ ਇਸ ਤੋਂ ਪਹਿਲਾਂ ਬੈਠਾ ਹਾਂਜੀ ਜਾਂ ਜਿੱਥੇ ਵੀ ਮੈਨੂੰ ਮੌਕਾ ਮਿਲੇ ਮੈਂ ਉੱਥੇ ਇਹੀ ਗੱਲ ਕਰਦਾ ਕਿ ਜਿਹੜਾ ਵੀ ਬੰਦਾ ਜਿਹੜੀ ਵੀ ਫੀਲਡ ਦੇ ਵਿੱਚ ਆ, ਨੀਅਤ ਸਾਫ਼, ਕੰਮ ਜਿਹੜਾ ਵੀ ਹਾਂਜੀ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਬੰਦਾ ਆਪਦੇ ਕੰਮ ਨਾਲ ਇਮਾਨਦਾਰ ਹੋਣਾ ਚਾਹੀਦਾ। ਬੇਸ਼ੱਕ ਜੀ। ਕਿਸੇ ਦੇ ਨਾਲ ਠੱਗੀ ਠੋਰੀ ਨਾ ਕਰੋ। ਉਹ ਤੁਹਾਨੂੰ ਪਤਾ ਹੈ ਸਾਡੇ ਇਸਲਾਮ ਦੇ ਵਿੱਚ ਅਸੀਂ ਹਰ ਇੱਕ ਚੀਜ਼ ਪੜ੍ਹੀ ਕਿ ਅਸੀਂ ਇੱਥੇ ਜੇ ਕਿਸੇ ਨਾਲ ਯਾਨੀ ਅਸੀਂ ਕੋਈ ਯਾਨੀ ਇਹ ਕਰਦੇ ਪਏ ਬੇਈਮਾਨੀ, ਸਾਨੂੰ ਡਬਲ ਦੇਣੀ ਪੈਣੀ ਹੈ। ਬੇਸ਼ੱਕ ਬੇਜ਼ਾਰੀ ਗੱਲ ਹੈ ਜੀ, ਸਾਨੂੰ ਦੇਣੀ ਪੈਣੀ ਹੈ। ਹਾਂਜੀ ਜੇ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਤੇ ਫਿਰ ਅਸੀਂ ਹਰ ਚੀਜ਼ ਯਾਨੀ ਕਿ ਸਾਡਾ ਇਸਲਾਮ ਆ ਉਹਨੇ ਵਾਜ਼ਿਆ ਹਰ ਚੀਜ਼ ਨੂੰ ਆਖਿਆ ਇਸ ਚੀਜ਼ ਨੂੰ ਕਿ ਇਹ ਕੰਮ ਜਿਹੜਾ ਨਾ ਜੇ ਬੇਈਮਾਨੀ ਨਾਲ ਤੁਸੀਂ ਕੁਝ ਕਰ ਰਹੇ ਜੇ ਤੁਸੀਂ ਦੇਣਾ ਉਸ ਤੋਂ ਡਬਲ ਦੇਣਾ। ਹਾਂਜੀ ਤੁਸੀਂ ਆਪਣੇ ਕੰਮ ਨਾਲ ਮੁਖਲਸ ਹੋਵੋ, ਜਿਹੜਾ ਵੀ ਕੰਮ ਉਹਨੂੰ ਕੰਮ ਸਮਝੋ, ਬੇਸ਼ੱਕ ਤੁਸੀਂ ਕਾਮਯਾਬ ਜੀ। ਲੱਗੇ ਰਹੋ ਲੱਗੇ ਲੋਕਾਂ ਦੀਆਂ ਗੱਲ। ਮੇਰਾ ਕੈਰੀ ਔਨ ਗਾਣਾ ਸੁਣ ਲਿਆ ਜੇ, ਠੀਕ ਹੋ ਗਿਆ। ਸਹੀ ਹੈ। ਮੈਂ ਆਡੀਅנס ਨੂੰ ਇਹ ਆਖਾਂਗਾ ਮੇਰਾ ਕੈਰੀ ਔਨ ਗਾਣਾ ਸੁਣ ਲਿਆ ਜੇ, ਉਹਦੇ ਵਿੱਚ ਤੁਸੀਂ ਲੱਗੇ ਰਹਿਣਾ। ਲੋਕ ਮਾੜਾ ਚੰਗਾ ਕਹਿਣ ਵਾਲੇ ਵਾਧੂ ਹੁੰਦੇ। ਭਾਜੀ ਮੈਨੂੰ ਵੀ ਲੋਕਾਂ ਨੇ ਬੜਾ ਮਾੜਾ ਕਿਹਾ, ਪਰ ਬੈਠਾ ਇਸ ਟਾਈਮ ਮੈਂ ਤੁਹਾਡੀ ਇਸ ਚੀਜ਼ ਨੂੰ ਬਹੁਤ ਲਾਈਕ ਕਰਦਾ ਪਰਸਨਲ ਤੌਰ ਤੇ। ਮੈਂ ਤੁਹਾਡੇ ਯਾਨੀ ਪੋਡਕਾਸਟ ਵੇਖ ਕੇ ਜਦੋਂ ਮੈਨੂੰ ਪਤਾ ਲੱਗਿਆ ਤੁਹਾਡੇ ਬਾਰੇ, ਹਾਂਜੀ ਯਾਨੀ ਕਿ ਜਿਸ ਚੀਜ਼ ਦੇ ਵਿੱਚ ਯਾਨੀ ਯਾਰ ਇਹ ਨਿਜ਼ਾਮ ਹੈ, ਹਰ ਇਨਸਾਨ ਪੂਰਾ ਨਹੀਂ ਹੈਗਾ। ਬੇਸ਼ੱਕ ਹਰ ਇਨਸਾਨ ਪੂਰਾ ਨਹੀਂ ਹੈਗਾ, ਉਹਦੇ ਚ ਕੁਛ ਨਾ ਕੁਛ ਕਮੀਆਂ ਹੁੰਦੀਆਂ ਭਾਜੀ, ਹੁੰਦੀਆਂ ਕਮੀਆਂ। ਬਾਕੀ ਜੋ ਤੁਹਾਡੀ ਹੈ ਕਮੀ, ਤੁਸੀਂ ਉਸ ਚੀਜ਼ ਨੂੰ ਅੱਗੇ ਰੱਖ ਕੇ ਤੁਸੀਂ ਉਹਨੂੰ ਹੀ ਅੱਗੇ ਲੈ ਕੇ ਆ ਰਹੇ ਜੇ। ਸਹੀ ਹੈ। ਮੈਂ ਇਹ ਚੀਜ਼ ਮੈਂ ਆਦਿਆਂ ਵੀ ਆਪਾਂ ਮਿਲੇ ਹਾਂ ਤੇ ਮੈਂ ਤੁਹਾਨੂੰ ਕਿਹਾ ਬਾਈ ਜੀ ਮੈਨੂੰ ਆਹ ਤੁਹਾਡੀ ਚੀਜ਼ ਬਹੁਤ ਵਧੀਆ ਲੱਗੀ ਹੈ ਕਿ ਤੁਸੀਂ ਇਸ ਚੀਜ਼ ਤੋਂ ਦਿਲ ਨਹੀਂ ਯਾਨੀ ਛੋਟਾ ਕੀਤਾ। ਤੁਸੀਂ ਕੰਮ ਵੇਖੋ, ਕੰਮ ਵੀ ਉਹ ਸਟਾਰਟ ਕਰ ਲਿਆ ਜਿੰਦੇ ਵਿੱਚ ਬੋਲਣ ਤੋਂ ਇਲਾਵਾ ਕੰਮ ਹੀ ਕੋਈ ਨਹੀਂ ਹੈਗਾ। ਤੇ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਹੈ। ਆ ਬਾਈ ਦੇ ਪੋਡਕਾਸਟ ਵੇਖਦੇ ਜੇ ਜਾਂ ਬਾਈ ਦੇ ਬਾਰੇ ਜੋ ਵੀ ਸਾਰੀ ਗੱਲਬਾਤ ਆ, ਮੈਂ ਇਹ ਹੀ ਆਖਾਂਗਾ ਇੱਥੋਂ ਹਿਸਾਬ ਲਾ ਲੈਣਾ। ਸਭ ਤੋਂ ਵੱਡੀ ਮਿਸਾਲ ਮੇਰੇ ਸਾਹਮਣੇ ਬੈਠੀ। ਸਰ ਜੀ 2 ਲਾਈਨਾਂ ਜੋ ਸਾਡੇ ਦਿਲ ਦੇ ਕਰੀਬ। ਉਹ ਮੇਰਾ ਆਤੰਕ ਗਾਣਾ ਸੀ ਤੇ ਉਹ ਗਾਣੇ ਦੇ ਵਿੱਚ ਬੋਲ ਸੀ ਕਿ ਉਹ ਸਾਨੂੰ ਪਤਾ ਨਹੀਂ ਕੋਈ ਸਾਡੇ ਬਾਰੇ ਕੀ ਸੋਚਦਾ ਹੈ, ਉਹ ਵੱਢਣਾ ਪੈਂਦਾ ਜੋ ਬੰਦਾ ਆਪ ਬੀਜਦਾ ਹੈ। ਉਹ ਕਦੇ ਰਹਿੰਦਾ ਨਹੀਂ ਉਹ ਪਿੱਛੇ ਬਿੱਲੋ ਜਾਂਦਾ ਟੌਪ ਤੇ। ਇਹ ਬੰਦਾ ਦੁਨੀਆ ਤੇ ਜਿਹੜਾ ਇੱਥੇ ਸਾਫ਼ ਨੀਤ ਦਾ ਹੈ। ਸਾਨੂੰ ਮਿਲੇ ਤੋਂ ਬਗੈਰ ਜਿਹੜੇ ਮਾੜਾ ਦੱਸਦੇ, ਸਾਨੂੰ ਮਿਲ ਕੇ ਉਹਨਾਂ ਨੂੰ ਪਛਤਾਉਣਾ ਪਊਗਾ। ਨਾਮ ਇੰਨਾ ਕਿ ਕਮਾਉਣਾ ਦੇਖੀਏ ਇਸ ਜੱਗ ਤੇ, ਸਾਡੇ ਬਾਅਦ ਵੀ ਲੋਕਾਂ ਨੂੰ ਪਿੰਡ ਆਉਣਾ ਪਊਗਾ। ਸੌ ਰੱਬ ਦੀ ਮੈਂ ਵੱਡੇ ਕੋਈ ਪਲਾਨ ਕਰੇ ਨਾ, ਜਾਣਾ ਦੁਨੀਆ ਤੋਂ ਪੱਕੇ ਕਿਸੇ ਸੈਨ ਕਰੇ ਨਾ। ਜਿਹਦਾ ਲੱਗਦਾ ਆ ਦਾ ਉਹੀ ਲਾਈ ਜਾਂਦਾ ਆ, ਇੱਥੇ ਕੋਈ ਕਿਸੇ ਉੱਤੇ ਬਿੱਲੋ ਰਹਿਮ ਕਰੇ ਨਾ। ਜੀ ਤੋਂ ਜਰਿਆ ਨਹੀਂ ਜਾਂਦਾ ਨਾਮ ਹੀ ਫੀ ਜੱਟ ਦਾ, ਉਹਨੂੰ ਦੇਵਾਂ ਮੈਂ ਐਡਵਾਈਸ ਜ਼ਹਿਰ ਖਾਵੇ ਸ਼ੌਕ ਨੂੰ ਕਿਉਂ ਖਾਵੇ ਜ਼ਹਿਰ। ਬਾਕੀ ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ, ਬੰਦਾ ਟੌਪ ਤੇ ਜਾਂਦਾ ਜਿੰਨੀ ਨੀਅਤ ਸਾਫ਼। ਬੇਸ਼ੱਕ ਜੀ। ਭਾਜੀ ਇਸ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਏ ਸਾਨੂੰ, ਤੁਸੀਂ ਆਪਣੇ ਕੀਮਤੀ ਟਾਈਮ 'ਚ ਭਾਜੀ ਸਾਨੂੰ ਟਾਈਮ ਦਿੱਤਾ। ਸਾਡਾ ਅਸੀਂ ਆਪ ਯਾਨੀ ਕਿ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ। ਬਸ ਜੀ ਤੁਹਾਡੀ ਮੁਹੱਬਤ ਹੈ ਜੀ, ਤੇ ਇਨਸ਼ਾਅੱਲਾ ਮਿਲਦੇ ਰਹਾਂਗੇ ਇਨਸ਼ਾਅੱਲਾ ਜੀ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਪੋਡਕਾਸਟ, ਇਹ ਸੀ ਸਾਡੇ ਅੱਜ ਦੇ ਮਹਿਮਾਨ। ਜੇ ਤੁਹਾਨੂੰ ਸਾਡੀ ਪੋਡਕਾਸਟ ਚੰਗੀ ਲੱਗੀ ਹੋਵੇ, ਤੁਸੀਂ ਕਹਿ ਰਹੇ ਹੋ ਯਾਰ ਇਹ ਪੋਡਕਾਸਟ ਦੇ ਵਿੱਚ ਕੋਈ ਚੀਜ਼ ਤੁਸੀਂ ਬਹੁਤ ਗਲਤ ਬੋਲੀ, ਇਹ ਚੀਜ਼ ਤੁਸੀਂ ਠੀਕ ਨਹੀਂ ਬੋਲੀ। ਜੇ ਤੁਹਾਨੂੰ ਸਾਡੀ ਪੋਡਕਾਸਟ ਚੰਗੀ ਲੱਗੀ ਹੈ, ਜੇ ਨਹੀਂ ਵੀ ਚੰਗੀ ਲੱਗੀ ਤੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਦੱਸਿਓ, ਤੇ ਨਾਲੇ ਜਾਂਦੇ ਹੋਏ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ।